ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰਿਜ਼ਨੋ, ਇਸੇ ਤਰ੍ਹਾਂ 1350 AM ਬੇਕਰਸਫੀਲਡ, ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਚਾਹੇ ਉਹ ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ, ਮਰਸਡ ਅਤੇ ਸੁਣ ਰਹੇ ਹੋ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਦਸੰਬਰ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਰਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਜਗਤਾਰ ਸਿੰਘ ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਤੂਰ ਟਰੱਕਿੰਗ ਫਰੈਜ਼ਨੋ ਵਾਲੇ। ਅਤੇ ਨਾਲ ਹੀ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਕੋਸਟ ਹੰਡਾਈ ਡੀਲਰਸ਼ਿਪ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਜਿਹੜੇ ਆ ਟ੍ਰੇਲਰਸ ਆ ਉਹ ਲੈ ਸਕਦੇ ਹੋ। ਡਰਾਈਵ ਵੈਨਸ, ਰੀਫਰਜ਼ ਇਹਨਾਂ ਦੇ ਕੋਲ ਮੌਜੂਦ ਆ। ਨਵੇਂ ਪੁਰਾਣੇ ਹਰ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਕੋਲੋਂ ਟ੍ਰੇਲਰਸ ਲੈ ਸਕਦੇ ਹੋ। ਬਹੁਤ ਵੱਡੀ ਇਹਨਾਂ ਦੇ ਕੋਲ ਇਨਵੈਂਟੋਰੀ ਆ। ਯੂਟਿਲਿਟੀ, ਵਾਬੈਸ਼, ਗ੍ਰੇਡਿਨ, ਹਰ ਤਰ੍ਹਾਂ ਦੇ ਜਿਹੜੇ ਟ੍ਰੇਲਰ ਉਪਲਬਧ ਨੇ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਮੁੰਡੇ ਪੰਜਾਬੀ ਵੀ ਉੱਥੇ ਕੰਮ ਕਰਦੇ ਨੇ। ਪੰਜਾਬੀ 'ਚ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕੋਸਟ ਹੰਡਾਈ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ 909 786 8008 909 786 8008 ਦੇ ਉੱਤੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਰਾਜਕਰਮਵੀਰ ਸਿੰਘ ਜੀ, ਆਈਏ ਅੱਜ ਦੀਆਂ ਮੇਨ ਖਬਰਾਂ ਵੱਲ। ਸਭ ਤੋਂ ਜਿਹੜੀ ਮੇਨ ਖਬਰ ਆ ਰਹੀ ਆ ਵਾਵੇ, ਜਿਹੜੀ ਇੱਕ ਵਰਲਡ ਦੀ ਕਹਿੰਦੇ ਬਹੁਤ ਵੱਡੀ ਜਿਹੜੀ ਲਾਰਜੈਸਟ ਟੈਲੀਕੋਮਿਊਨੀਕੇਸ਼ਨ ਕੰਪਨੀ ਆ ਫੋਨਾਂ ਦੀ, ਚਾਈਨਾ ਦੀ, ਅਤੇ ਉਹਨਾਂ ਦਾ ਜਿਹੜਾ ਉਹਨਾਂ ਦੀ CFO ਆ, ਚੀਫ ਫਾਈਨੈਂਸ਼ੀਅਲ ਆਫਿਸਰ, ਉਹ ਕੈਨੇਡਾ ਦੀ ਸਰਕਾਰ ਨੇ ਅਰੈਸਟ ਕਰ ਲਈ ਆ। ਅਤੇ ਕਹਿੰਦੇ ਵੀ ਗੱਲਬਾਤ ਚੱਲ ਰਹੀ ਆ ਵੀ ਉਸ ਨੂੰ USA ਦੇ ਵਿੱਚ ਐਕਸਟਰਾਡਾਈਟ ਕੀਤਾ ਜਾ ਸਕਦਾ ਹੈਗਾ ਆ। ਸੋ US ਗਵਰਨਮੈਂਟ ਆਲਰੇਡੀ ਕੈਨੇਡੀਅਨ ਗਵਰਨਮੈਂਟ ਦੇ ਨਾਲ ਟਰਾਈ ਕਰ ਰਹੀ ਆ ਉਸ ਨੂੰ ਕੈਨੇਡਾ ਤੋਂ USA ਦੇ ਵਿੱਚ ਲਿਆਉਣ ਦੇ ਲਈ। ਅਤੇ ਉਹਦੇ ਨਾਲ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਜਿਹੜੀ ਆ ਸਟਾਕ ਮਾਰਕੀਟ, ਉਹ ਕਹਿੰਦੇ ਵੀ ਲਹੂ ਲੁਹਾਨ ਹੋਈ ਪਈ ਆ, ਜਿਹਨੂੰ ਇੰਗਲਿਸ਼ ਬਲੀਡਿੰਗ ਕਹਿ ਦਿੰਦੇ ਆ। ਅਤੇ ਪਿਛਲੇ ਪਰਸੋਂ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ 800 ਦੇ ਕਰੀਬ ਪੁਆਇੰਟਸ, 800 ਪੁਆਇੰਟਸ ਜਿਹੜੀ ਆ ਸਟਾਕ ਮਾਰਕੀਟ ਉਹ ਡਿੱਗ ਪਈ ਸੀ ਮੰਗਲਵਾਰ ਨੂੰ। ਅਤੇ ਅੱਜ ਹੁਣ ਜੇ ਲੇਟੈਸਟ ਆਪਾਂ ਦੱਸਦੇ ਜਾਈਏ 614 ਪੁਆਇੰਟ ਦੇ ਕਰੀਬ ਸਟਾਕ ਮਾਰਕੀਟ ਥੱਲੇ ਡਿੱਗੀ ਹੋਈ ਆ। ਅਤੇ ਬੜੀਆਂ ਕੰਪਨੀਆਂ ਜਿਹੜੀਆਂ ਐਨ ਰਗੜੇ ਦੇ ਥੱਲੇ ਲੱਗੀਆਂ ਆ। ਐਪਲ 171 ਪੁਆਇੰਟ ਥੱਲੇ ਆ, ਲਗਭਗ 2.5% ਦੇ। ਇਸੇ ਤਰ੍ਹਾਂ ਸਿਟੀ ਗਰੁੱਪ ਜੀ, ਬਿਲਕੁਲ, ਜਨਰਲ ਇਲੈਕਟ੍ਰਿਕ, ਗੂਗਲ, ਖਾਸ ਕਰਕੇ ਜਿਹੜੀਆਂ ਟੈਕਨੋਲੋਜੀ ਵਾਲੀਆਂ ਕੰਪਨੀਆਂ, ਇਕੱਲੀਆਂ ਟੈਕਨੋਲੋਜੀਆਂ ਨੇ ਨਹੀਂ, ਚਾਰੇ ਪਾਸੇ ਜਿਹੜੀ ਹੈ ਇਸ ਦੀ ਹਫੜਾ ਤਫੜੀ ਆ ਉਹ ਜਿਹੜੀ ਆ ਦੇਖੀ ਜਾ ਰਹੀ ਆ। ਨੈਸਡੈਕ ਦੇ ਵਿੱਚ ਵੀ ਤਕਰੀਬਨ 100 ਪੁਆਇੰਟਾਂ ਦਾ ਘਾਟਾ ਜਿਹੜਾ ਚੱਲ ਰਿਹਾ ਆ। ਸੋ ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇੱਕ ਮਾਰਕੀਟ ਜਿਹੜੀ ਆ ਕਹਿੰਦੇ ਖਾਸ ਵੋਲੇਟਿਲਿਟੀ ਰਹਿਣੀ ਆ ਵੀ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਉਤਾਰ ਚੜਾਵ ਜਿਹੜਾ ਉਹ ਦੇਖਣ ਨੂੰ ਮਿਲਣਾ ਆ। ਅੱਗੇ ਜਿਹੜੀ ਮਾਰਕੀਟ ਆ ਪਿਛਲੇ ਕਈ ਹੁਣ ਜੇ ਕਹਿ ਲਓ ਵੀ ਕਈ ਮਹੀਨਿਆਂ ਤੋਂ ਜਾਂ ਸਾਲ ਤੋਂ ਉਹ ਕਾਫੀ ਇੱਕ ਲੈਵਲ ਦੇ ਉੱਤੇ ਚੱਲ ਰਹੀ ਸੀ। ਇਨਫੈਕਟ ਵਾਧਾ ਜਿਹੜਾ ਉਸ ਦੇ ਵਿੱਚ ਲਗਾਤਾਰ ਸ਼ੇਅਰਾਂ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ। ਪਰ ਹੁਣ ਖਾਸ ਕਰਕੇ ਅਮਰੀਕਾ ਅਤੇ ਚਾਈਨਾ ਦੀ ਡੀਲ ਨੂੰ ਲੈ ਕੇ ਜਿਹੜਾ ਭੰਬਲ ਭੂਸਾ ਆ ਉਹ ਵੀ ਇੱਕ ਇਸ ਦੇ ਵਿੱਚ ਮਾਰਕੀਟ ਦੇ ਜਿਹੜੇ ਉਤਾਰ ਚੜਾਅ ਦੇ ਵਿੱਚ ਇੱਕ ਵੱਡਾ ਕਾਰਨ ਬਣਦਾ ਜਾ ਰਿਹਾ ਆ।
ਉਧਰੋਂ ਜਿਹੜੀ ਹਵਾਈ ਦੀ ਕੰਪਨੀ ਆ ਚਾਈਨਾ ਵਾਲੀ ਆ, ਉਹਨਾਂ ਦੇ ਜਿਹੜਾ ਚੀਫ ਐਗਜ਼ੀਕਿਊਟਿਵ ਆ ਉਹਨਾਂ ਨੂੰ ਜਿਹੜਾ ਐਕਸਟਰਾਡਾਈਟ ਕਰਨ ਦਾ ਵੀ ਇੱਧਰ ਅਮਰੀਕਾ 'ਚ ਜਿਹੜਾ ਲੈ ਆਂਦਾ ਜਾਵੇ, ਸਾਰਾ ਕੁਛ ਕਰਨ ਦਾ ਜਿਹੜਾ ਚੱਲ ਰਿਹਾ ਆ, ਉਹਦੇ ਕਰਕੇ ਕਾਫੀ ਵਿਵਾਦ ਜਿਹੜਾ ਆ ਹਰਜੋਤ ਸਿੰਘ ਜੀ ਉਹ ਵਧੇਗਾ। ਜੇ ਮੰਨ ਲਓ ਵੀ ਐਪਲ ਜਾਂ ਫੇਸਬੁੱਕ ਦੇ ਜਿਹੜਾ CFO ਨੂੰ ਚਾਈਨਾ ਵਾਲੇ ਅਰੈਸਟ ਕਰ ਲੈਣ ਫਿਰ ਕੀ ਹੋਵੇ, ਰਾਈਟ? ਸੋ ਇੱਦਾਂ ਦੀ ਸਿਚੁਏਸ਼ਨ ਬਣੀ ਹੋਈ ਆ। ਤੇ ਜੇ ਵਰਲਡ ਮਾਰਕੀਟ ਦੀ ਗੱਲ ਕਰਦੇ ਜਾਈਏ, ਜਾਪਾਨ ਦੀ ਮਾਰਕੀਟ ਵੀ ਕਹਿੰਦੇ 409 ਪੁਆਇੰਟ ਡਿੱਗੀ ਨਿੱਕੀ, ਲੰਡਨ ਦੀ 210, ਹਾਂਗਕਾਂਗ ਦੀ 646, ਜਰਮਨ ਦੀ 375। ਜੀ ਬਿਲਕੁਲ। ਸੋ ਓਵਰਆਲ ਜਿਹੜਾ ਆ ਇਹ ਮਸਲਾ ਜਿਹੜਾ ਆ ਕਿਤੇ ਨਾ ਕਿਤੇ ਇਹ ਵੀ ਇੱਦਾਂ ਲੱਗ ਰਿਹਾ ਵੀ ਜਿੱਦਾਂ ਰਿਸੈਸ਼ਨ ਵੀ ਜਿਹੜੀ ਆ ਦਸਤਕ ਦੇ ਰਹੀ ਹੋਵੇ। ਜਿਹੜੇ ਹੁਣ ਕਿਉਂਕਿ ਇੱਕ ਵਾਰੀ ਹਰਜੋਤ ਸਿੰਘ ਜੀ ਜਦੋਂ ਇੱਦਾਂ ਹੋਣ ਲੱਗ ਜਾਂਦਾ ਆ ਨਾ, ਲੋਕਾਂ ਦੇ ਵਿੱਚ ਭੈ ਤੇ ਡਰ ਇੰਨਾ ਕੁ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਆ। ਡਰਦੇ ਹੀ ਜਿਹੜੇ ਲੋਕ ਮਾਰਕੀਟ 'ਚੋਂ ਪੈਸੇ ਕਢਾਉਣੇ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਮਾਰਕੀਟ ਹੋਰ ਜ਼ਿਆਦਾ ਜਿਹੜਾ ਥੱਲੇ ਜਾਣਾ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਉਧਰ ਜਿਹੜੀਆਂ ਤੇਲ ਦੀਆਂ ਕੀਮਤਾਂ ਆ, ਉਹ ਕੱਚੇ ਤੇਲ ਦੀਆਂ ਕੀਮਤਾਂ ਉਹ $50 ਪ੍ਰਤੀ ਬੈਰਲ ਦੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਉਧਰ OPEC ਵਾਲੇ ਤੇ ਹੋਰ ਜਿਹੜੇ ਮੁਲਕ ਆ ਉਹ ਚਾਹੁੰਦੇ ਨਹੀਂ ਆ ਵੀ ਜਿਹੜਾ ਤੇਲ ਕੱਢਣ ਦੀ ਜਿਹੜੀ ਸ਼ਮਤਾ ਆ ਉਸ ਨੂੰ ਜਿਹੜਾ ਉਹ ਘਟਾਇਆ ਜਾਵੇ। ਉਹ ਅਜੇ ਵੀ ਰੋਜ਼ਾਨਾ 1 ਮਿਲੀਅਨ ਜਿਹੜੇ ਬੈਰਲਸ ਪਰ ਡੇ ਜਿਹੜਾ ਉਹ ਕੱਢਣ ਤੇ ਘਟਾਉਣ ਦੀ ਜਿਹੜੀ ਉਹ ਸੋਚ ਨਹੀਂ ਰਹੇ। ਸੋ ਓਵਰਆਲ ਜਿਹੜਾ ਇਕੋਨਮੀ ਦੇ ਉੱਤੇ ਸਾਰੇ ਵਿਸ਼ਵ ਦੇ ਵਿੱਚ ਜਿਹੜਾ ਉਹ ਫਰਕ ਪੈ ਰਿਹਾ ਆ। ਉੱਧਰ ਜਿਹੜਾ 5G ਇੱਕ ਜਿੱਦਾਂ ਆਪਾਂ ਹੁਣ 4G LTE ਆਪਣੇ ਫੋਨ ਦੇ ਉੱਤੇ ਯੂਜ਼ ਕਰਦੇ ਹਾਂ, ਨਵੀਂ ਟੈਕਨੋਲੋਜੀ ਜਿਹੜੇ 5G ਦੇ ਉੱਤੇ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਸੀ, ਇਹ ਜਿਹੜੀ ਕੰਪਨੀ ਦੇ ਐਗਜ਼ੀਕਿਊਟਿਵ ਫੜੇ ਗਏ ਆ ਉਹ ਵੀ ਇਸ ਦੇ ਵਿੱਚ ਬੜੇ ਜੰਗੀ ਪੱਧਰ ਤੇ ਕੰਮ ਚੱਲ ਰਹੇ ਸੀਗੇ। ਸੋ ਵਾਵੇ ਜਿਹੜੀ ਕੰਪਨੀ ਆ ਉਹਦੇ CFO ਨੂੰ ਜਦੋਂ ਅਰੈਸਟ ਕੀਤਾ ਗਿਆ ਕੈਨੇਡੀਅਨ ਸਰਕਾਰ ਵੱਲੋਂ, ਉਹਨਾਂ ਦਾ ਮੇਨ ਰੀਜ਼ਨ ਇਹੀ ਆ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਆਪਣੀ ਜਿਹੜੀ ਸਿਕਿਉਰਿਟੀ ਆ ਉਹਨੂੰ ਬਚਾਉਣਾ ਚਾਹੁੰਦੇ ਹੈਗੇ। ਕਹਿੰਦੇ ਵੀ ਜੇ ਚਾਈਨੀਜ਼ ਦੀ ਇੱਕ ਤਰ੍ਹਾਂ ਨਾਲ ਇਹ ਜਿਹੜੀ ਕੰਪਨੀ ਆ ਵਰਲਡ ਦੀ ਸਭ ਤੋਂ ਵੱਡੀ ਕੰਪਨੀ ਇਸ ਟਾਈਮ ਗਿਣੀ ਜਾ ਰਹੀ ਆ, ਵੀ ਜੇ ਇਹ ਸਾਰੇ ਮੁਲਕਾਂ ਦਾ ਡਾਟਾ ਇਕੱਠਾ ਕਰ ਲੈਂਦੀ ਹੈ ਤੇ ਸਾਡੀ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਨਹੀਂ ਰਹਿਣੀ। ਸੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਉਸ ਦੇ ਅਰੈਸਟ ਤੋਂ ਬਾਅਦ ਜਿਹੜੀ ਆ ਉਸ ਨੂੰ ਐਕਸਟ੍ਰਾਡਾਈਟ ਕਰਨ ਦੇ ਲਈ ਜਿਹੜਾ ਆ US ਗਵਰਨਮੈਂਟ ਟਰਾਈ ਕਰ ਰਹੀ ਆ, ਪਰ ਚਾਈਨੀਜ਼ ਅੰਬੈਸੀ ਜਿਹੜੀ ਆ ਉਹ ਤੇ ਜਿਹੜੀ ਵਾਵੇ ਦੇ ਜਿਹੜੇ ਮੇਨ CEO ਕਹਿ ਰਹੇ ਆ ਵੀ ਸਾਡੀ ਜਿਹੜੀ CFO ਆ ਉਹਨੂੰ ਛੱਡਿਆ ਜਾਣਾ ਚਾਹੀਦਾ ਹੈਗਾ ਆ। ਪਰ US ਜਿਹੜੀ ਆ US ਕਹਿੰਦੇ ਵਨ ਆਫ ਦਾ ਬਿਗੇਸਟ ਕੰਪੀਟੀਟਰ ਹੈਗਾ ਇਨ ਟਰਮ ਆਫ ਇਕੋਨਮੀ ਐਜ਼ ਵੈਲ ਐਜ਼ ਗਲੋਬਲ ਇੰਟੈਲੀਜੈਂਸ ਗੈਦਰਿੰਗ ਲਈ, ਤੇ ਚਾਈਨਾ ਤੋਂ ਜਿਹੜਾ ਡਰ ਰਿਹਾ ਆ ਵੀ ਉਹ ਇੱਦਾਂ ਦੀ ਜਿਹੜੀ ਡਾਟਾ ਜੇ ਇਕੱਠਾ ਕਰ ਲੈਂਦਾ ਆ ਤੇ ਕਿਸੇ ਟਾਈਮ ਵੀ ਕਿਤੇ ਵੀ ਜਿਹੜਾ ਉਹ ਅਟੈਕ ਕਰਨਾ ਹੋਵੇ ਜਾਂ ਉਹਨਾਂ ਨੂੰ ਹਰ ਇੱਕ ਚੀਜ਼ ਦਾ ਜਿਹੜਾ ਪਤਾ ਲੱਗ ਜਾਊਗਾ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਇੱਕ ਜਿਹੜਾ ਨਾ 5 ਆਈਜ਼ ਗਰੁੱਪ ਕਰਕੇ ਇੱਕ ਬਣਿਆ ਹੋਇਆ ਆ, ਉਹਦੇ ਵਿੱਚ ਜਿਹੜੀਆਂ 5 ਆਈਜ਼ ਦਾ ਮਤਲਬ ਆ 5 ਇੰਗਲਿਸ਼ ਸਪੀਕਿੰਗ ਕੰਟਰੀਜ਼ ਜਿਹੜੀਆਂ US, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਗ੍ਰੇਟ ਬ੍ਰਿਟੇਨ, ਇਹ ਸਾਰੀਆਂ ਰਲ ਕੇ ਜਿਹੜੀਆਂ ਕਹਿੰਦੇ ਆ ਵੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਆ ਉਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਦੀਆਂ ਤੇ ਹੋਰ ਕੋਈ ਜਿਹੜਾ ਮੁਲਕ ਆ ਉਹ ਵੀ ਸਾਡੇ ਵਿੱਚ ਇਨਵੋਲਵ ਨਾ ਹੋਵੇ। ਇਹਦੇ ਵਿੱਚ ਜਰਮਨ ਹੈ ਨਹੀਂ। ਸੋ ਆਸਟ੍ਰੇਲੀਆ ਵੀ ਜਿਹੜਾ ਪਾਰਟ ਹੈਗਾ 5 ਆਈਜ਼ ਗਰੁੱਪ ਦਾ, ਉਸ ਨੇ ਵੀ ਜਿਹੜੀ ਵਾਵੇ ਕੰਪਨੀ ਆ ਜਿਹੜੀ 5G ਟੈਕਨੋਲੋਜੀ ਦੀ ਆ ਉਹਨੂੰ ਬੈਨ ਕੀਤਾ ਹੋਇਆ ਆ। ਜੀ ਬਿਲਕੁਲ। ਸੋ ਇਸ ਟਾਈਮ ਵਿਸ਼ਵ ਦੀ ਸਭ ਤੋਂ ਵੱਡੀ ਜਿਹੜੀ ਇੱਕ ਸਮਾਰਟਫੋਨ ਮੈਨੂਫੈਕਚਰਰ ਕੰਪਨੀ ਦੇ ਵਿੱਚੋਂ ਵਾਵੇ ਹੈਗੀ ਆ, ਜਿਸ ਨੇ ਆਪਣੀਆਂ ਕਹਿ ਲਓ ਵੀ ਜੜ੍ਹਾਂ ਆ ਹਰ ਇੱਕ ਮੁਲਕ ਦੇ ਵਿੱਚ ਪਸਾਰੀਆਂ ਹੋਈਆਂ ਆ। ਇੰਡੀਆ ਵਾਲੇ ਉਹ ਤਾਂ ਜਿਹੜੇ ਸਭ ਤੋਂ ਜ਼ਿਆਦਾ ਬਾਹਰਲੇ ਮੁਲਕ ਵਾਲਿਆਂ ਨੂੰ ਜਿਹੜਾ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ, ਪਰ ਸਭ ਤੋਂ ਜ਼ਿਆਦਾ ਸਮਾਨ ਜਿਹੜਾ ਉਹ ਚਾਈਨਾ ਦਾ ਉੱਥੇ ਵਰਤਿਆ ਜਾ ਰਿਹਾ ਤੇ ਸਭ ਤੋਂ ਜ਼ਿਆਦਾ ਉਹਨਾਂ ਹੀ ਕੰਪਨੀਆਂ ਦੀ ਅੱਗੇ ਸਿਸਟਰ ਕੰਪਨੀਆਂ ਬਣ ਕੇ ਨਵੀਆਂ ਨਾਵਾਂ ਦੇ ਨਾਲ ਜਿਹੜੇ ਉੱਥੇ ਫੋਨ ਜਿਹੜੇ ਉਹਨਾਂ ਦੇ ਵਰਤੇ ਜਾ ਰਹੇ। ਹੁਣ ਅਮਰੀਕਾ ਵਿੱਚ ਵੀ ਇਹਨਾਂ ਦੀ ਕਾਫੀ ਭਰਮਾਰ ਜਿਹੜੀ ਆ ਉਹ ਦੇਖੀ ਜਾ ਰਹੀ ਆ। ਇਹ ਜਿਹੜੀ ਇੱਕ ਪਹਿਲਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਜਿਹੜੀ ZTE ਕੰਪਨੀ ਸੀ, ਜਿਹਨੂੰ ਕਿੰਨੇ $1 ਮਿਲੀਅਨ ਦਾ ਜਿਹੜਾ ਜੁਰਮਾਨਾ ਅਮਰੀਕਾ ਨੇ ਜਿਹੜੇ ਆ ਅੱਜ ਤੋਂ ਕੁਛ ਮਹੀਨੇ ਪਹਿਲਾਂ ਜਿਹੜਾ ਕੀਤਾ ਸੀ, ਉਹ ਵੀ ਇੱਕ ਚਾਈਨਾ ਦੀ ਹੋਈ ਕੰਪਨੀ ਸੀ। ਉਹਨਾਂ ਉੱਤੇ ਵੀ ਇਹੀ ਜਿਹੜੇ ਆ ਦੋਸ਼ ਸੀਗੇ ਵੀ ਉਹ ਲੋਕਾਂ ਦਾ ਜਿਹੜਾ ਡਾਟਾ ਆ ਉਹ ਇੱਕ ਤਾਂ ਚੋਰੀ ਕਰ ਰਹੇ ਆ, ਸਾਰਾ ਚਾਈਨਾ ਦੇ ਵਿੱਚ ਉਹ ਡਾਟਾ ਜਿਹੜਾ ਆ ਉਹ ਇੱਥੋਂ ਅਪਡੇਟ ਜਿਹੜਾ ਆ ਅਪਲੋਡ ਜਿਹੜਾ ਉੱਧਰਲੇ ਪਾਸੇ ਕੀਤਾ ਜਾ ਰਿਹਾ ਹੈ ਚਾਈਨਾ ਦੇ ਵਿੱਚ, ਤੇ ਨਾਲ ਜਿਹੜੀਆਂ ਆ ਇਹ ਟੈਕਨੋਲੋਜੀ ਆ ਉਹਦੀ ਚੋਰੀ ਕਰਕੇ ਜਿਹੜੇ ਇੱਧਰੋਂ ਉੱਧਰ ਨੂੰ ਲਈ ਜਾ ਰਹੇ ਆ। ਸੋ ਇਹਦੇ ਕਰਕੇ ਦੇਖਦੇ ਹੋਏ ਹੀ ਜਿਹੜਾ ਆ ਹਵਾਈ ਦੀ ਜਿਹੜੀ ਕੰਪਨੀ ਹੈਗੀ ਆ ਚਾਈਨਾ ਦੀ, ਇਹ ਜਿਹੜੀ ਕੰਪਨੀ ਆ ਇਸ ਨੂੰ ਕਈ ਮੁਲਕਾਂ ਨੇ ਬੈਨ ਕੀਤਾ ਹੋਇਆ ਆ।
ਤੇ ਮੈਨੂੰ ਲੱਗਦਾ ਅਮਰੀਕਾ ਵੀ ਜਲਦ ਇਸ ਕੈਟਾਗਰੀ ਦੇ ਵਿੱਚ ਆ ਸਕਦਾ ਆ ਵੀ ਇਸ ਨੂੰ ਜਿਹੜਾ ਉਹ ਬੈਨ ਕੀਤਾ ਜਾਵੇ। ਸੋ ਇਹ ਇੱਕ ਚੀਜ਼ ਜਿਹੜੀ ਇਹਦੇ ਵਿੱਚ ਸਪਸ਼ਟ ਆਪਾਂ ਜਿਹੜੀ ਦੱਸਦੇ ਜਾਈਏ ਵੀ ਚਾਈਨਾ ਦੇ ਵਿੱਚ ਜਿਹੜੀ ਵੀ ਕੋਈ ਕੰਪਨੀ ਆ, ਚਾਹੇ ਉਹ ਆਪਣੇ ਆਪ ਨੂੰ ਕਿੰਨੀ ਵੀ ਉਹ ਕਵੇ ਵੀ ਅਸੀਂ ਫਰੀਡਮ ਆ, ਸਾਡੇ ਉੱਤੇ ਸਰਕਾਰ ਦਾ ਕੋਈ ਦਬਾਅ ਜਿਹੜਾ ਨਹੀਂ ਹੁੰਦਾ ਜਾਂ ਕੁਛ ਨਹੀਂ ਹੁੰਦਾ, ਇਹ ਬਿਲਕੁਲ ਇੱਕ ਹਿਸਾਬ ਦੇ ਨਾਲ ਉਹ ਝੂਠੀ ਜਿਹੜੀ ਉਹ ਗੱਲ ਹੋਵੇਗੀ। ਜਿਹੜੇ ਚਾਈਨਾ ਵਾਲੇ ਆ ਉਹ ਤਾਂ ਗੂਗਲ ਦਾ ਸਰਚ ਇੰਜਨ ਜਿਹੜਾ ਆ ਆਪਣੀ ਮਰਜ਼ੀ ਤੋਂ ਬਗੈਰ ਜਿਹੜਾ ਉਹ ਨਹੀਂ ਚਲਾਉਣ ਉਹਨਾਂ ਨੇ ਦਿੱਤਾ, ਉਹਨਾਂ ਨੇ ਉੱਥੇ ਉਹ ਬੈਨ ਕਰਕੇ ਰੱਖਿਆ ਹੋਇਆ। ਉਹਦਾ ਬੈਨ ਕਰਦੇ ਆ, ਫਿਰ ਆਪਣੇ ਮੁਲਕ ਕਿਉਂ ਜਿਹੜੇ ਆ ਉਹਨਾਂ ਨੂੰ ਅਲਾਉ ਕਰਨ, ਰਾਈਟ। ਸੋ ਇਸੇ ਤਰ੍ਹਾਂ ਨਿਊਜ਼ੀਲੈਂਡ ਨੇ ਵੀ ਇਸੇ ਮਹੀਨੇ ਦੇ ਅਰਲੀ ਨਵੰਬਰ ਦੇ ਪਹਿਲੇ ਹਫ਼ਤੇ 'ਚ ਹੀ ਉਹਨਾਂ ਨੂੰ ਬੈਨ ਕਰ ਦਿੱਤਾ ਸੀ। ਗ੍ਰੇਟ ਬ੍ਰਿਟੇਨ ਜਿਹੜਾ ਵੀ ਮੈਂਬਰ ਹੈਗਾ ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਗਰੁੱਪ ਦਾ, ਉਹ ਵੀ ਟਰਾਈ ਕਰ ਰਿਹਾ ਵੀ ਇਸ ਨੂੰ ਜਿਹੜਾ ਬੈਨ ਕੀਤਾ ਜਾਵੇ। ਕੈਨੇਡਾ ਕੈਨੇਡਾ ਵਾਲਿਆਂ ਨੇ ਤਾਂ ਅਰੈਸਟ ਹੀ ਕਰ ਲਿਆ ਨਾ, ਯੂਜ਼ਲੀ ਨਹੀਂ, ਕੈਨੇਡਾ ਤਾਂ ਬੜੀ ਲਿਬਰਲ ਕੰਟਰੀ ਆ, ਅਤੇ ਮੈਂ ਤਾਂ ਬਹੁਤ ਹੈਰਾਨ ਆ ਵੀ CFO ਜਿਹੜੀ ਆ ਕੈਨੇਡੀਅਨ ਜਿਹੜੀ ਏਜੰਸੀ ਆ ਉਹਨਾਂ ਨੇ ਉਸ ਨੂੰ ਅਰੈਸਟ ਕਰ ਲਿਆ। ਅਤੇ ਈਵਨ ਦੋ ਜਰਮਨ ਫਾਈਵ ਆਈਜ਼ ਗਰੁੱਪ ਦਾ ਮੈਂਬਰ ਹੈ ਨਹੀਂ, ਅਤੇ ਜਰਮਨ ਨੇ ਵੀ ਟਰਾਈ ਕਰ ਰਹੇ ਆ ਜਿਹੜੀ ਵੀ ਵਾਹਵੇ ਟੈਕਨੋਲੋਜੀ ਹੈਗੀ ਆ ਇਹਨੂੰ ਜਿਹੜਾ ਬੈਨ ਕੀਤਾ ਜਾਵੇ। ਇਟਲੀ ਅਤੇ ਜਪਾਨ ਜਿਹੜੇ ਦੋ ਮੁਲਕ ਹੈਗੇ ਆ ਉਹ ਵੀ ਜਿਹੜੇ ਆ ਉਹਨਾਂ ਦੇ ਨਾਲ US ਗੱਲਬਾਤ ਕਰ ਰਿਹਾ ਆ ਵੀ ਤੁਸੀਂ ਇਹਨਾਂ ਦੇ ਨਾਲ ਨਾ ਗੱਲ ਕਰੋ, ਹੈ ਨਾ। ਅਤੇ ਵਾਲ ਸਟਰੀਟ ਜਰਨਲ ਨੇ ਇਹ ਕਿਹਾ ਸੀ ਵੀ ਜਿਹੜੀ ਸਿਕਿਉਰਿਟੀ ਕੰਸਰਨ ਮੇਨ ਹੈਗਾ ਜਿਹੜਾ 5G ਇਕਵਿਪਮੈਂਟ ਦੇ ਵਿੱਚ ਜਿਹੜਾ ਮੈਨੂਫੈਕਚਰ ਕੀਤਾ ਜਾਂਦਾ ਵਾਹਵੇ ਕੰਪਨੀ ਦੇ ਨਾਲ। ਸਤੰਬਰ ਦੇ ਵਿੱਚ ਇੰਡੀਆ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਵੀ ਰਿਪੋਰਟ ਕੀਤਾ ਸੀ ਵੀ ਜਦ ਵਾਹਵੇ ਨੂੰ ਜਿਹੜੀਆਂ 5G ਜਿਹੜੀਆਂ ਉਹ ਕੰਪਨੀਜ਼ ਕੰਟਰੀਜ਼ ਆ ਉਹਨਾਂ ਨੇ ਬੈਨ ਕਰਨ ਜਾ ਰਹੇ ਆ ਵੀ ਇੰਡੀਆ ਨੂੰ ਵੀ ਕਰਨਾ ਚਾਹੀਦਾ, ਪਰ ਐਜ਼ ਆਫ ਨਾਓ ਇੰਡੀਆ ਨੇ ਹਜੇ ਤੱਕ ਇਸ ਨੂੰ ਨਹੀਂ ਬੈਨ ਕੀਤਾ। ਜੀ। ਸੋ ਇਹ ਜਿਹੜਾ ਲੇਟੈਸਟ ਜਿਹੜਾ ਟੈਕਨੋਲੋਜੀ ਦੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਚੱਲ ਰਿਹਾ, ਇਹਦੇ ਨਾਲ ਸਿਲੀਕਨ ਵੈਲੀ 'ਚ ਵੀ ਪੂਰੀ ਹਫੜਾ ਦਫੜੀ ਜਿਹੜੀ ਆ ਉਹ ਪੂਰੀ ਮਚੀ ਹੋਈ ਆ ਵੀ ਕੀ ਕੁਛ ਜਿਹੜਾ ਉੱਧਰ ਹੋ ਰਿਹਾ ਹੈਗਾ। 750 ਦੇ ਪੁਆਇੰਟ ਦੇ ਕਰੀਬ ਜਿਹੜੀ ਸਟਾਕ ਮਾਰਕੀਟ ਹੁਣ ਐਜ਼ ਆਫ ਨਾਓ ਕਹਿੰਦੇ ਡਾਊਨ ਹੈਗੀ ਆ। ਇੱਕ ਟਾਈਮ ਦੇ ਉੱਤੇ 799 ਪੁਆਇੰਟ ਡਾਊਨ ਚਲ ਗਏ ਸੀ ਅੱਜ। ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਵੀ ਕੀ ਕੁਛ ਜਿਹੜਾ ਇੱਕ ਚੱਲ ਰਿਹਾ ਆ। ਇਲੀਨੋਇਸ ਦੀ ਕੈਪੀਟਲ ਦੇ ਵਿੱਚ ਇੱਕ ਰੌਲਾ ਹਰਜੋਤ ਸਿੰਘ ਜੀ ਵਿਵਾਦ ਪੈ ਗਿਆ, ਕਹਿੰਦੇ ਇੱਕ ਜਿਹੜਾ ਸੇਟਨ ਨੂੰ ਜਿਹੜਾ ਦੇਖਦਾ ਹੋਇਆ ਇੱਕ ਉੱਥੇ ਉਹਨਾਂ ਨੇ ਕਿਸੇ ਨੇ ਲਿਆ ਕੇ ਹਰਜੋਤ ਸਿੰਘ ਜੀ ਉਹ ਰੱਖ ਦਿੱਤਾ, ਸਟੈਚੂ ਜਿਹੜਾ ਆ ਉਹ ਜੋੜ ਦਿੱਤਾ ਹੋਇਆ ਆ। ਸੋ ਇਹ ਬੜਾ ਉੱਥੇ ਵਿਵਾਦ ਜਿਹੜਾ ਇਸ ਟਾਈਮ ਚੱਲ ਰਿਹਾ, ਕਿਤਾ ਵੀ ਕਿਤੇ ਹੋਰ ਨਹੀਂ, ਉਹਨਾਂ ਦੀ ਜਿਹੜੀ ਕੈਪੀਟਲ ਦੇ ਵਿੱਚ ਰੋਟੋਂਡਾ ਦੇ ਵਿੱਚ ਜਿਹੜਾ ਇਹ ਸਾਰਾ ਕੁਛ ਹੋਇਆ। ਇਹ ਤਸਵੀਰਾਂ ਕੱਲ੍ਹ ਬਹੁਤ ਜ਼ਿਆਦੀਆਂ ਆ ਉਹ ਵਾਇਰਲ ਜਿਹੜੀਆਂ ਉੱਧਰ ਹੋਈਆਂ। ਇੱਕ ਔਰਤ ਦਾ ਹੱਥ ਜਿਹੜਾ ਆ ਉਹ ਕਹਿੰਦੇ ਦਿਖਾਇਆ ਗਿਆ ਜਿਸ ਦੇ ਵਿੱਚ ਜਿਹੜਾ ਸੇਬ ਸੀਗਾ ਅਤੇ ਸੱਪ ਜਿਹੜਾ ਆ ਉਸ ਦੇ ਇਰਦ ਗਿਰਦ ਜਿਹੜਾ ਵਲੇਟ ਕੇ ਉਸ ਨੂੰ ਬੈਠਾ ਹੋਇਆ ਆ। ਸੋ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਰਾਖਸ਼ੀ ਜਾਂ ਸੇਟਨ ਜਿਹੜਾ ਆ ਉਸ ਦਾ ਇਹ ਪ੍ਰਤੀਕ ਆ। ਅਤੇ ਹੁਣ ਕਿਉਂਕਿ ਕ੍ਰਿਸਮਸ ਦਾ ਟਾਈਮ ਆ, ਜੀਸਸ ਕ੍ਰਾਈਸਟ ਜਿਹੜੇ ਕਿ ਇਹਨਾਂ ਦੇ ਧਰਮ ਦੇ ਮੁਖੀ ਜਿਹੜੇ ਇੱਕ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ ਸਰਵਉੱਚ ਜਿਹੜੀ ਇੱਕ ਪਰਸਨੈਲਿਟੀ ਉਹ ਨੇ, ਉਹਨਾਂ ਦੇ ਇੱਕ ਬਿਲਕੁਲ ਉਲਟ ਚੀਜ਼ ਜਿਹੜੀ ਆ ਉਹ ਦਿਖਾਈ ਜਾ ਰਹੀ ਆ। ਸੋ ਉਹਦੇ ਕਰਕੇ ਬੜਾ ਉੱਥੇ ਵਿਵਾਦ ਰੌਲਾ ਜਿਹੜਾ ਉਹ ਪਿਆ ਆ। ਪਹਿਲਾਂ ਕਈ ਲੋਕ ਕਹਿ ਰਹੇ ਸੀਗੇ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ, ਪਰ ਹੁਣ ਤੁਸੀਂ ਦੇਖੋ ਵੀ ਮੇਨ ਨਿਊਜ਼ ਦੇ ਵਿੱਚ ਇਹ ਵੀ ਚੀਜ਼ ਆ ਚੁੱਕੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਜਿਨ੍ਹਾਂ ਦੀ ਡੈਥ ਹੋ ਗਈ ਸੀ, ਕੱਲ੍ਹ ਉਹਨਾਂ ਦਾ ਵਾਸ਼ਿੰਗਟਨ ਦੇ ਵਿੱਚ ਫਿਊਨਰਲ ਸਰਵਿਸ ਹੋਈ ਸੀ, ਅਤੇ ਅੱਜ ਜਿਹੜੀਆਂ ਆ ਹਿਊਸਟਨ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਫਿਊਨਰਲ ਸਰਵਿਸ ਜਿਹੜਾ ਉਹਨਾਂ ਦਾ ਹੋਮ ਟਾਊਨ ਆ ਉੱਥੇ ਹੋ ਰਹੀਆਂ ਹੈਗੀਆਂ ਆ। ਅਤੇ ਉਹਨਾਂ ਦੀ ਬੋਡੀ ਨੂੰ ਜਿਹੜਾ ਅਰੈਸਟ ਕੀਤਾ ਜਾਣਾ ਹੈਗਾ, ਜਿਹੜੀ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਟੈਕਸਸ A&M ਯੂਨੀਵਰਸਿਟੀ ਆ ਉਸ ਏਰੀਏ ਦੇ ਵਿੱਚ। ਅਤੇ ਕਹਿੰਦੇ ਪਈ ਕਈ 4-4 5-5 ਘੰਟੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਲੋਕਾਂ ਨੂੰ ਉਹਨਾਂ ਨੂੰ ਜਿਹੜਾ ਆ ਫਾਈਨਲ ਰਿਸਪੈਕਟ ਦੇਣ ਦੇ ਲਈ। ਅਤੇ ਅੱਜ ਜਿਹੜੇ ਉਹਨਾਂ ਦੇ ਪੋਤੇ ਆ ਉਹਨਾਂ ਨੇ ਜਿਹੜਾ ਫਾਈਨਲ ਜਿਹੜਾ ਭਾਸ਼ਣ ਦਿੱਤਾ। ਅਤੇ ਕੱਲ੍ਹ ਜਿਹੜੇ ਜਾਰਜ H.W. ਬੁਸ਼ ਜਿਹੜੇ ਉਹਨਾਂ ਦੇ ਸਨ ਆ ਜੋ ਕਿ US ਦੇ ਪ੍ਰੈਜ਼ੀਡੈਂਟ ਰਹੇ ਆ, ਉਹਨਾਂ ਨੇ ਜਿਹੜਾ ਫਾਈਨਲ ਵਧਾਈ ਦਿੱਤੀ। ਜੀ ਬਿਲਕੁਲ ਜੀ। ਇਓਲੋਜੀ ਜਿਹੜੀ ਉਹਨਾਂ ਨੇ ਦਿੱਤੀ ਸੀਗੀ ਲਾਸਟ ਵਿੱਚ ਸ਼ਰਧਾਂਜਲੀ ਪਰਿਵਾਰ ਵੱਲੋਂ, ਜਿਹੜੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਉਹਨਾਂ ਨੇ ਆਪਣੇ ਪਿਤਾ ਦੇ ਲਈ ਉੱਥੇ ਕੀਤੀ ਸੀ। ਸਾਰੇ ਹੀ ਵੱਡੇ ਜਿਹੜੇ ਲੀਡਰ ਉੱਥੇ ਮੌਜੂਦ ਸੀ, ਜਿੰਨੇ ਵੀ ਜਿੰਦਾ ਪ੍ਰੈਜ਼ੀਡੈਂਟ ਅਤੇ ਉਹਨਾਂ ਦੀਆਂ ਵਾਈਫਸ
ਉਹ ਉੱਥੇ ਮੌਜੂਦ ਸੀਗੇ। ਰਾਸ਼ਟਰਪਤੀ ਡੋਨਲਡ ਟਰੰਪ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਉਹਨਾਂ ਦੀ ਵਾਈਫ ਬਿਲ ਕਲਿੰਟਨ, ਉਹਨਾਂ ਦੀ ਵਾਈਫ, ਅਤੇ ਜਿਹੜੇ ਜਿਮੀ ਕਾਰਟਰ, ਉਹਨਾਂ ਦੇ ਜਿਹੜੇ ਆ ਉਹ ਸਾਰੇ ਜਾਣੇ ਉੱਥੇ ਪਹਿਲੀ ਕਤਾਰ ਦੇ ਵਿੱਚ ਬੈਠੇ ਨਜ਼ਰ ਆ ਰਹੇ ਸੀਗੇ। ਅਤੇ ਸੋ ਬੜੇ ਜਿਹੜੇ ਕਹਿੰਦੇ ਆ ਜਿਹੜੇ ਬੁਸ਼ ਸੀਗੇ, ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਇਮੋਸ਼ਨਲ ਹਿਊਮਰ ਸਾਰਾ ਕੁਛ ਜਿਹੜਾ ਆ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਉੱਥੇ ਦੱਸੀਆਂ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਰਥ ਕੈਰੋਲੀਨਾ ਦੀ ਇੱਕ ਜਿਹੜੀ ਕਾਂਗਰਸਮੈਨ ਦੀ ਜਿਹੜੀ ਸੀਟ ਆ ਉਹ ਅਜੇ ਤੱਕ ਫਾਈਨਲ ਡਿਸਾਈਡ ਨਹੀਂ ਹੋਈ, ਕਿਉਂਕਿ ਜਿਹੜਾ ਉਹਨਾਂ ਦੇ ਰਿਜ਼ਲਟਸ ਆ ਬੜੇ ਥਿਨ ਹੈਗੇ ਆ। ਪਰ ਇੱਕ ਹੁਣ ਖਬਰ ਆ ਰਹੀ ਆ ਵੀ ਉਹਦੇ ਵਿੱਚ ਕਹਿੰਦੇ ਵੀ 1000 ਦੇ ਕਰੀਬ ਵੋਟਾਂ ਜਿਹੜੀਆਂ ਆ ਮੇਲ ਇਨ ਬੈਲਟਸ ਆ ਉਹ ਮਿਸਿੰਗ ਹੈਗੀਆਂ ਆ। ਦੇਖੋ ਹੁਣ ਅਮਰੀਕਾ ਵਰਗੇ ਮੁਲਕ 'ਚ ਵੀ ਇੱਦਾਂ ਦਾ ਕੰਮ ਹੋਣ ਲੱਗ ਪਿਆ, ਆਪਾਂ ਹੋਰ ਮੁਲਕਾਂ 'ਚ ਤਾਂ ਸੁਣਿਆ ਸੀਗਾ। ਸੋ ਕਹਿੰਦੇ ਹੋ ਸਕਦਾ ਵੀ ਇਸ ਕਾਂਗਰਸਮੈਨ ਵਾਲੀ ਜਿਹੜੀ ਲੋਕੇਸ਼ਨ ਹੈਗੀ ਆ, ਇੱਥੇ ਜਿਹੜੀ ਇਲੈਕਸ਼ਨ ਆ ਹੋ ਸਕਦਾ ਇਹ ਦੁਬਾਰਾ ਕੀ ਹੋ ਜਾਏ, ਕਿਉਂਕਿ ਜੇ ਦੇਖਿਆ ਜਾਵੇ ਮਾਰਕ ਹੈਰਿਸ ਜੋ ਰਿਪਬਲਿਕਨ ਆ ਉਹਨਾਂ ਦੇ ਕੋਲ 1,39,246 ਵੋਟਾਂ ਆ, ਅਤੇ ਡੈਨ ਮੈਕਰੈਡੀ ਕੋਲ 1,38,341 ਵੋਟਾਂ ਆ, ਅਤੇ 1000 ਦੇ ਕਰੀਬ ਕਹਿੰਦੇ ਵੋਟਾਂ ਮਿਸਿੰਗ ਹੋਈਆਂ ਹੈਗੀਆਂ। ਸੋ ਹੁਣ ਦੇਖੋ ਵੀ ਇਹਦਾ ਜਿਹੜਾ ਫਾਈਨਲ ਰਿਜ਼ਲਟ ਕਿਸ ਤਰ੍ਹਾਂ ਆਉਂਦਾ ਹੈਗਾ। ਜੀ ਜੀ ਸੋ ਬਿਲਕੁਲ ਇੱਕ ਜਿਹੜੀ ਰਿਪੋਰਟ ਇਹ ਵੀ ਆ ਰਹੀ ਆ ਵੀ ਜਿੱਦਾਂ ਤੁਸੀਂ ਕਹਿੰਦੇ ਮਿਸਿੰਗ ਆ, ਉਹ ਕਿਸੇ ਨੇ ਜਿਹੜੀਆਂ ਚੋਰੀ ਕਰ ਲਈਆਂ ਜੀ, ਵੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਨਾਰਥ ਕੈਰੋਲੀਨਾ ਦੇ ਵਿੱਚ ਹੋਇਆ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਇੱਕ ਹਿਸਾਬ ਦੇ ਨਾਲ ਇਹ ਹੁਣ ਵੋਟਰ ਫਰਾਡ ਸੀ ਜਾਂ ਕੀ ਸੀ। ਕੱਲ੍ਹ ਇੱਕ ਹੋਰ ਬੀਬੀ ਸਾਹਮਣੇ ਆਈ ਸੀ ਉੱਧਰਲੇ ਇਲਾਕੇ ਦੇ ਵਿੱਚ, ਕਹਿੰਦੀ ਵੀ ਮੈਨੂੰ ਪੈਸੇ ਦਿੱਤੇ ਗਏ ਵੀ ਲੋਕਾਂ ਦੀਆਂ ਜਿਹੜੀਆਂ ਐਬਸੈਂਟੀ ਬੈਲਟਸ ਆ ਘਰੋਂ ਘਰੀ ਜਾ ਕੇ ਜਿਹੜੀਆਂ ਆ ਉਹ ਇਕੱਠੀਆਂ ਕਰਨ ਦੇ ਲਈ। ਸੋ ਇੱਕ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਦੱਸਦੇ ਵੀ ਆਪਣੇ ਜਦੋਂ ਕਮਿਊਨਿਟੀ ਦੇ ਲੋਕ ਜਦੋਂ ਇਲੈਕਸ਼ਨ ਦੇ ਵਿੱਚ ਖੜ੍ਹਦੇ ਨੇ, ਉਹ ਕਾਫੀ ਵਾਰੀ ਇੱਦਾਂ ਜਿਹੜਾ ਆ ਉਹ ਬੈਲਟਸ ਜਿਹੜੇ ਆ ਉਹ ਇਕੱਤਰ ਜਿਹੜਾ ਕਰਨ ਚੱਲ ਜਾਂਦੇ ਆ। ਸੋ ਬਹੁਤ ਧਿਆਨ ਰੱਖਣ ਵਾਲੀ ਇਹ ਜਿਹੜੀ ਜ਼ਰੂਰਤ ਆ। ਇੱਕ ਰੀਸੈਂਟਲੀ ਮੈਂ ਖਬਰ ਜਿਹੜੀ ਪੜ੍ਹ ਰਿਹਾ ਸੀ, ਇੱਕ ਗ੍ਰੀਨ ਕਾਰਡ ਹੋਲਡਰ ਬੀਬੀ ਨੇ ਜਿਹੜੀ ਉਹ ਚਲੇ ਗਈ ਵੋਟ ਪਾਉਣ ਦੇ ਲਈ, ਅੱਗੋਂ ਜਿਹੜਾ ਓਫੀਸ਼ੀਅਲ ਸੀਗਾ ਇਲੈਕਸ਼ਨ ਵਾਲਾ ਉਹ ਵੀ ਨਕਾਮਾ ਜਿਹਾ ਹੀ ਸੀਗਾ, ਉਹਨੂੰ ਵੀ ਪਤਾ ਨਹੀਂ ਲੱਗਾ ਵੀ ਇਹਦੇ ਗ੍ਰੀਨ ਕਾਰਡ ਵਾਲੀ ਹੈ ਇਹ ਵੋਟ ਪਾਉਣ ਕੀ ਕਰ ਰਿਹਾ ਹੈ। ਉਹਨੇ ਵੋਟ ਪਾ ਦਿੱਤੀ ਅਤੇ ਉਹਦਾ ਅਦਾਲਤ ਨੇ ਹੁਣ ਫੈਸਲਾ ਸੁਣਾਇਆ ਅਤੇ ਉਸ ਨੂੰ 8 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਸੋ ਕਈ ਵਾਰੀ ਬੰਦੇ ਨੂੰ ਚਾਅ ਇੰਨਾ ਵੀ ਜ਼ਿਆਦਾ ਚੜ੍ਹ ਜਾਂਦਾ ਆ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਅਸੀਂ ਵੋਟ ਜਿਹੜੀ ਪਾ ਹੀ ਦੇਣੀ ਆ ਭਾਈ, ਇੱਦਾਂ ਦਾ ਕੰਮ ਜਿਹੜਾ ਆ ਉਹ ਗਲਤੀ ਦੇ ਨਾਲ ਵੀ ਨਾ ਕਰਿਓ। ਇੱਕ ਪ੍ਰੋਬੇਸ਼ਨ ਦੇ ਉੱਤੇ ਜੇ ਤੁਸੀਂ ਹੋਵੋ ਤਾਂ ਵੀ ਤੁਸੀਂ ਵੋਟ ਨਹੀਂ ਪਾ ਸਕਦੇ। ਜਿਹੜਾ ਵੋਟ ਕਿਸੇ ਦੀ ਲੈ ਕੇ ਜਾਣੀ ਜਾਂ ਕਿਸੇ ਦੀ ਧੱਕੇ ਦੇ ਨਾਲ ਜਿਹੜੀ ਉਹ ਪਾ ਦੇਣੀ, ਇੱਕ ਬਹੁਤ ਵੱਡਾ ਕ੍ਰਾਈਮ ਜਿਹੜਾ ਆ ਇੱਥੇ ਫੈਲਨੀ ਜਿਹੜੀ ਉਹ ਮੰਨੀ ਜਾਂਦੀ ਆ, ਅਤੇ ਉਸ ਦੀ ਸਜ਼ਾ ਵੀ ਬਹੁਤ ਸਖਤ ਜਿਹੜੀ ਆ ਉਹ ਲੋਕਾਂ ਨੂੰ ਮਿਲਦੀ ਆ। ਸੋ ਪਲੀਜ਼ ਧਿਆਨ ਰੱਖਿਆ ਕਰੋ ਜੀ। ਅਗਲੀ ਖਬਰ ਵੱਲ ਚੱਲੀਏ। ਇੱਕ ਕਹਿੰਦੇ ਵੀ US ਬਾਰਡਰ ਦੇ ਉੱਤੇ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਾਰਾਵੈਨ ਦਾ ਜਿਹੜਾ ਰੌਲਾ ਪਿਆ ਆ ਕਾਫਲਿਆਂ ਦਾ, ਅਤੇ ਇੱਕ ਲੇਡੀ ਹੋਂਡੂਰਾਸ ਦੀ ਜਿਹੜੀ ਆ 20 ਸਾਲਾਂ ਦੀ, ਉਹ ਇਲੀਗਲੀ ਬਾਰਡਰ ਕ੍ਰਾਸ ਕਰ ਗਈ ਆਪਣੇ ਹਸਬੈਂਡ ਦੇ ਨਾਲ। ਉਸਨੇ ਨਵੰਬਰ 26 ਨੂੰ ਜਿਹੜਾ ਪਿਛਲੀ ਵਾਰੀ ਪਿਛਲੇ ਮਹੀਨੇ ਹੀ ਜਿਹੜਾ ਕ੍ਰਾਸ ਕੀਤਾ ਸੀ, ਅਤੇ ਜਦੋਂ ਹੀ ਉਸਨੇ ਕ੍ਰਾਸ ਕੀਤਾ ਉਹ ਆਪਣੇ ਹਸਬੈਂਡ ਦੇ ਨਾਲ, ਜੋ ਕਿ 20 ਸਾਲਾਂ ਦਾ ਉਹਦਾ ਹਸਬੈਂਡ ਅਤੇ 2 ਸਾਲਾਂ ਦਾ ਉਹਦਾ ਜਿਹੜਾ ਬੇਟਾ ਸੀਗਾ, ਅਤੇ ਕ੍ਰਾਸ ਕਰਦੇ ਸਾਰੇ ਹੀ ਜਦੋਂ ਉਸਨੇ ਕਿਹਾ ਵੀ ਮੈਂ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਆ, ਅਤੇ ਉਹ ਤੋਂ ਬਾਅਦ ਉਸਨੇ ਫਿਰ ਜਿਹੜਾ ਆ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਮੇਰੇ ਜਿਹੜੀ ਆ ਪੇਟ 'ਚ ਦਰਦ ਹੋ ਰਹੀ ਆ, ਅਤੇ ਉਹਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਦੇਖੋ ਵਿਦਿਨ ਕਹਿੰਦੇ ਵੀ 1 ਦਿਨ ਦੇ ਵਿੱਚ। ਸੋ ਇਹ 19 ਸਾਲਾਂ ਦੀ ਜਿਹੜੀ ਆ ਮੈਰੀਓਰੀ ਹਰਨਾਂਡੇਸ ਜਿਹੜਾ ਆ ਉਸ ਨੇ US ਦੀ ਧਰਤੀ ਦੇ ਉੱਤੇ ਇੱਕ ਬੱਚੇ ਨੂੰ ਜਨਮ ਦਿੱਤਾ ਜਦੋਂ ਹੀ ਉਹ ਐਂਟਰ ਹੋਈ ਪੋਲੀਟੀਕਲ ਅਸਾਈਲਮ ਲੈਣ ਦੇ ਲਈ। ਜੀ ਬਿਲਕੁਲ। ਸੋ ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਬਹੁਤ ਸਾਰੇ ਲੀਡਰ ਆ ਜਿਨ੍ਹਾਂ 'ਚ ਮੌਜੂਦਾ ਰਾਸ਼ਟਰਪਤੀ ਵੀ ਨੇ, ਉਹ ਕਹਿੰਦੇ ਨੇ ਵੀ ਇਹ ਐਂਕਰ ਬੇਬੀਜ਼ ਜਿਹੜੇ ਆ ਉਹ ਕਰ ਰਹੇ ਨੇ। ਬਹੁਤ ਸਾਰੇ ਲੋਕ ਇਸ ਵੱਲ ਪੱਧਰ ਨੂੰ ਵਧ ਰਹੇ ਆ, ਅਤੇ ਸਭ ਨੂੰ ਪਤਾ ਆ ਵੀ ਹੁਣ ਰੀਸੈਂਟਲੀ ਇੱਕ ਰੌਲਾ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜਾ ਉਹ ਚੱਲ ਰਿਹਾ ਆ ਵੀ ਜਿਹੜਾ ਕੋਈ ਬੋਰਨ ਆ ਇੱਥੇ US ਸੋਇਲ ਦੇ ਉੱਤੇ ਬੋਰਨ ਆ, ਵੀ ਕੀ ਉਸ ਨੂੰ ਆਟੋਮੈਟਿਕਲੀ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਆ ਕਿ ਨਹੀਂ ਮਿਲਣੀ ਚਾਹੀਦੀ। ਜਾਪਾਨ ਵਰਗੇ ਮੁਲਕ ਦੇ ਵਿੱਚ ਜਿੱਥੇ ਜੇ ਤੁਹਾਡਾ ਉੱਥੇ ਜਨਮ ਵੀ ਹੁੰਦਾ ਆ, ਉੱਥੇ ਹੀ ਜਨਮ ਹੁੰਦਾ ਆ, ਤਾਂ ਵੀ ਜਿਹੜਾ ਆ ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ।
ਅਨਲੈਸ ਤੁਹਾਡੇ ਦੋਨੋਂ ਪਹਿਲੋਂ ਪੇਰੈਂਟਸ ਜਿਹੜੇ ਆ ਉਹ ਜਾਪਾਨ ਦੇ ਸਿਟੀਜ਼ਨ ਨਾ ਹੋਣ। ਸੋ ਅਜਿਹਾ ਬੜਾ ਕੁਛ ਜਿਹੜਾ ਇੱਥੇ ਦਿਲਚਸਪ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਘਟ ਰਹੀਆਂ ਨੇ। ਪਾਲਿਸੀਜ਼ ਦੇ ਵਿੱਚ ਜਿਹੜੇ ਚੇਂਜਿਸ ਵੱਲ ਨੂੰ ਜਿਹੜਾ ਅਮਰੀਕਾ ਆ ਉਹ ਜੰਗੀ ਪੱਧਰ ਦੇ ਨਾਲ ਜਾਂ ਕਹਿ ਲਓ ਵੀ ਬੰਦ ਕਮਰਿਆਂ ਦੇ ਵਿੱਚ ਦਰਵਾਜ਼ਿਆਂ ਦੇ ਪਿੱਛੇ ਜਿਹੜੀਆਂ ਆ ਉਹ ਘੜੀਆਂ ਜਾ ਰਹੀਆਂ। ਕੀ ਜਿਹੜੀਆਂ ਉਹ ਘੜ ਕੇ ਬਾਹਰ ਆਉਣਗੀਆਂ ਉਹਦੇ ਬਾਰੇ ਜ਼ਰੂਰ ਆਪਾਂ ਤੁਹਾਨੂੰ ਜਿਹੜੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਮੇਸ਼ਾ ਜਿਹੜਾ ਉਹ ਦੱਸਦੇ ਰਹਾਂਗੇ, ਪਰ ਜ਼ਰੂਰ ਧਿਆਨ ਰੱਖਿਆ ਕਰੋ ਵੀ ਕੀ ਪਾਲਿਸੀ ਨਵੀਂ ਚੇਂਜ ਹੋਈ ਆ। ਇੱਕ ਰੀਸੈਂਟਲੀ ਹਰਜੋਤ ਸਿੰਘ ਜੀ ਕੱਲ੍ਹ ਮੈਨੂੰ ਇੱਕ ਕਾਲ ਆਈ ਸੀ ਈਸਟ ਕੋਸਟ ਤੋਂ, ਕਹਿੰਦੇ ਭਾਜੀ ਤੁਹਾਡੇ ਤੋਂ ਕਨਫਰਮ ਕਰਨਾ ਸੀ, ਕਹਿੰਦੇ ਵੀ ਉੱਥੇ ਕਹਿ ਰਹੇ ਆ ਵੀ ਜਿਨ੍ਹਾਂ ਜਿਹੜੇ ਨੂੰ ਕਈ ਸਾਲ ਹੋ ਗਏ ਆ ਉੱਥੇ ਰਹਿੰਦਿਆਂ ਨੂੰ ਵਰਕ ਪਰਮਿਟ ਵਾਲਿਆਂ ਨੂੰ ਵੀ ਤੁਸੀਂ ਆਓ ਤੇ ਸਾਡੇ ਕੋਲ ਆ ਕੇ ਗ੍ਰੀਨ ਕਾਰਡ ਜਿਹੜਾ ਉਹ ਲੈ ਜਾਓ। ਮੈਂ ਕਿਹਾ ਜੇ ਚਲੇ ਗਏ ਤਾਂ ਫਿਰ ਜਿਹੜੇ ਪਿੰਡ ਤੋਂ ਆਏ ਸੀ ਉੱਥੋਂ ਹੀ ਜਿਹੜੇ ਵਾਪਸ ਜਿਹੜਾ ਜਾਣਾ ਪੈਣਾ ਆ। ਸੋ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਜਿਹੜੇ ਹੈਗੇ ਆਈ ਥਿੰਕ ਕੁਛ ਦਹਾਕੇ ਪਹਿਲਾਂ ਸਲੀਨਸ ਦੇ ਵਿੱਚ ਕੁਛ ਅਜਿਹੀ ਘਟਨਾ ਜਿਹੜੀ ਵਾਪਰੀ ਸੀ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਉਦੋਂ ਇਹੀ ਹੋਇਆ ਸੀ 1987 ਦੇ ਵਿੱਚ ਸਲੀਨਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਵਾਲਾ ਬੰਦਾ ਜਿਹੜਾ ਸੀ ਉਹ ਇਦਾਂ ਹੀ ਉਸਨੇ ਉੱਥੇ ਕੀ ਸੀ ਨਹੀਂ ਪੇਪਰ ਬਣਦੇ ਹੁੰਦੇ ਸੀ ਖੇਤਾਂ ਵਾਲਿਆਂ ਦੇ 1-1 ਸਾਲ ਦਾ ਵਰਕ ਪਰਮਿਟ ਦੇ ਦਿੰਦੇ ਸੀ, ਜਿੱਦਾਂ ਹੁਣ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਤੁਹਾਨੂੰ ਸਾਲ ਦਾ ਵਰਕ ਪਰਮਿਟ ਦੇ ਦਿੰਦੇ ਆ। ਸੋ ਉਹਨਾਂ ਕੋਲ ਲਿਸਟ ਤਾਂ ਸੀਗੀ, ਉਹਨਾਂ ਨੇ ਬੰਦੇ ਸੱਦੇ ਪਤਾ ਨਹੀਂ ਕਿੰਨੇ 100 ਦੀ ਗਿਣਤੀ 'ਚ ਵੀ ਆਓ ਤੁਸੀਂ ਤੁਹਾਨੂੰ ਨਾਲੇ ਜਿਹੜੇ ਗ੍ਰੀਨ ਕਾਰਡ ਇੱਥੇ ਅਪਲਾਈ ਕਰ ਸਕਦੇ ਆ। ਤੇ ਉਦੋਂ ਬਹੁਤ ਸਾਰੇ ਬੰਦੇ ਜਿਹੜੇ ਅਰੈਸਟ ਹੋਏ ਤੇ ਉਹ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਉਦੋਂ ਜਿਹੜੀ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਸੀਗੀ ਉਹਦੇ ਜਿਹੜੇ ਬੰਦੇ ਉਹ ਵੀ ਅਰੈਸਟ ਹੋਏ ਜਿਹੜੇ ਝੂਠੇ ਪੇਪਰ ਬਣਾ ਕੇ ਦਿੰਦੇ ਸੀ। ਤੇ ਸੋ ਜਿਸ ਤਰ੍ਹਾਂ ਆਪਾਂ ਇਸ ਬੀਬੀ ਦੀ ਗੱਲ ਕਰਦੇ ਹਾਂ ਵੀ ਦੇਖੋ 19 ਸਾਲਾਂ ਦੀ ਸੀ, ਹਸਬੈਂਡ ਉਹਦਾ ਇਹ ਕਿੱਦਾਂ ਜਿਹੜੀ ਉਹ ਗੱਲ ਜਿਹੜੀ ਉਹ ਬਣੂਗੀ। ਹੁਣ ਆਪਾਂ ਜਿੱਦਾਂ ਐਗਜ਼ਾਮਪਲ ਜਾਪਾਨ ਵਾਲੀ ਜਿਹੜੀ ਉਹ ਦਿੱਤੀ ਆ ਵੀ ਉਹ ਤਾਂ ਕਹਿੰਦੇ ਵੀ ਉੱਥੇ ਜੰਮਿਆ ਵੀ ਹੋਵੇ ਤਾਂ ਵੀ ਜਿਹੜਾ ਨਹੀਂ ਆ, ਇੱਥੇ ਜਿਹੜਾ ਇੱਦਾਂ ਕਰਕੇ ਜਿਹੜਾ ਹੋ ਜਾਂਦਾ। ਸੋ ਪਾਲਿਸੀਜ਼ ਦੇ ਵਿੱਚ ਜਿਹੜੇ ਚੇਂਜਿਸ ਆਉਣਗੇ ਕਿਉਂਕਿ ਕਈ ਲੋਕ ਜਿਹੜੇ ਇਸ ਦਾ ਮਿਸਯੂਜ਼ ਵੀ ਜਿਹੜਾ ਕਰ ਜਾਂਦੇ, ਜਿਸ ਨੂੰ ਲੋੜ ਹੁੰਦੀ ਜਿਸ ਨੂੰ ਜ਼ਰੂਰਤ ਹੁੰਦੀ ਆ ਉਹ ਵਿਚਾਰੇ ਰਹਿ ਜਾਂਦੇ ਨੇ। ਜਿਹੜੇ ਇੱਥੇ ਹਰਜੋਤ ਸਿੰਘ ਜੀ ਕਈ ਸਾਲ ਕੰਮ ਕਰਦੇ ਰਹਿੰਦੇ ਆ ਉਹ ਵਿਚਾਰੇ ਸੋਸ਼ਲ ਸਿਕਿਉਰਿਟੀ ਉਹਨਾਂ ਨੇ ਜਦੋਂ ਲੈਣੀ ਹੁੰਦੀ ਜਾਂ ਪੈਨਸ਼ਨ ਲੈਣੀ ਹੁੰਦੀ ਆ ਉਹਨਾਂ ਨੂੰ ਨਾ ਮਾਤਰ ਜੀ ਮਿਲਦੀ ਆ। ਈਵਨ ਇੱਥੇ ਵੀ ਤੁਸੀਂ ਦੇਖੋ ਵੀ ਚਾਹੇ ਤੁਸੀਂ ਕਈ ਵਾਰ ਹਜ਼ਾਰਾਂ ਦੇ ਡਾਲਰਾਂ ਦੇ ਹਿਸਾਬ ਨਾਲ ਇੰਸ਼ੋਰੈਂਸ ਪੇ ਕਰਦੇ ਹੈਲਥ ਇੰਸ਼ੋਰੈਂਸ, ਤੁਹਾਡਾ ਡਿਡਕਟੀਬਲ ਹੁੰਦਾ ਜਦੋਂ ਤੁਹਾਡੇ ਕਿਸੇ ਦੇ ਬੇਬੀ ਵੀ ਹੁੰਦਾ ਆ ਫਿਰ ਵੀ ਤੁਹਾਨੂੰ ਕਈ ਵਾਰੀ ਕਿੰਨੇ ਪੈਸੇ ਜਿਹੜੇ ਉਹ ਦੇਣੇ ਪੈਂਦੇ ਆ ਉਹ ਪੇਮੈਂਟ ਜਾਂ ਜਿਹੜੀ ਤੁਹਾਡੀ ਹੁੰਦੀ ਹੈਗੀ ਆ ਜਾਂ ਜਿਹੜੀ ਉਹਦਾ ਜਿਹੜਾ ਡਿਫਰੈਂਸ ਹੁੰਦਾ ਇੰਸ਼ੋਰੈਂਸ ਬਿੱਲ ਦਾ। ਜਿੰਨੇ ਪਰਸੈਂਟ ਕਿਹਾ ਹੈਗਾ ਜੀ। ਸੋ ਜਾਪਾਨ ਦੀ ਇਮੀਗ੍ਰੇਸ਼ਨ ਦੀ ਤੁਸੀਂ ਗੱਲ ਕਰਦੇ ਸੀ, ਕਹਿੰਦੇ ਜਾਪਾਨ ਦੇ ਵਿੱਚ ਪੋਪੂਲੇਸ਼ਨ ਇੰਨੀ ਜਲਦੀ ਡਾਊਨ ਜਾ ਰਹੀ ਆ ਕਿਉਂਕਿ ਉਹਨਾਂ ਦੇ ਜਿਹੜੇ ਫਰਟੀਲਿਟੀ ਰੇਟ ਆ ਉਹ ਬਹੁਤ ਘੱਟ ਆ। 3 ਲੱਖ ਦੇ ਕਰੀਬ ਕਹਿੰਦੇ ਪਈ ਹਰ ਸਾਲ ਜਾਪਾਨ ਦੀ ਪੋਪੂਲੇਸ਼ਨ ਘਟ ਰਹੀ ਆ। ਸੋ ਇਸੇ ਕਰਕੇ ਹੁਣ ਜਾਪਾਨ ਵਾਲਿਆਂ ਨੇ ਕਹਿੰਦੇ ਪਈ ਅਸੀਂ ਜਿਹੜੇ ਆ ਕੰਮ ਦੇ ਉੱਤੇ ਜਿਹੜੇ ਆ ਲੋਕ ਬਾਹਰਲੇ ਮੁਲਕਾਂ ਤੋਂ ਸੱਦਾਂਗੇ, ਪਰ ਉਹ ਕਿਸੇ ਤਰ੍ਹਾਂ ਦੀ ਜਿਹੜੀ ਆ ਇਮੀਗ੍ਰੇਸ਼ਨ ਨਹੀਂ ਲੈ ਸਕਦੇ ਹੈਗੇ, ਨਾ ਹੀ ਉਹ ਪਰਮਾਨੈਂਟ ਰੈਜ਼ੀਡੈਂਟ ਬਣ ਸਕਦੇ ਆ ਨਾ ਹੀ ਸਿਟੀਜ਼ਨ ਬਣ ਸਕਦੇ ਆ। ਤੇ ਉਹ ਜਿਹੜੇ ਆ 5 ਸਾਲਾਂ ਲਈ ਜਿਹੜਾ ਆ ਉਹਨਾਂ ਨੂੰ ਵਰਕ ਪਰਮਿਟ ਦੇਣਗੇ ਤੇ ਖਾਸ ਕਰਕੇ ਜਿਹੜੇ ਕਹਿੰਦੇ ਵੀ ਸਪੈਸ਼ਲਾਈਜ਼ ਸਕਿੱਲ ਹੋਊਗਾ ਇਨਕਲੂਡਿੰਗ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਲਾਇਰਸ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਜਾਪਾਨ ਵਾਲੇ ਸੱਦਣ ਜਾ ਰਹੇ ਆ, ਪਰ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਨਹੀਂ ਦੇਣਗੇ, 5 ਸਾਲ ਦਾ ਜਿਹੜਾ ਉਹ ਵਰਕ ਪਰਮਿਟ ਦੇਣਗੇ। ਬਿਲਕੁਲ ਉੱਥੇ ਹਰਜੋਤ ਸਿੰਘ ਜੀ ਬਹੁਤ ਇਸ ਟਾਈਮ ਵਿਵਾਦ ਜਿਹੜਾ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਹੈ, ਖਾਸ ਕਰਕੇ ਕਿ ਵੀ ਉੱਥੇ ਵਿਵਾਦ ਚੱਲ ਰਿਹਾ ਵੀ ਉੱਥੇ ਦੁਰਵਰਤੋਂ ਬਹੁਤ ਲੋਕਾਂ ਦੀ ਜਿਹੜੀ ਇਸ ਪੱਧਰ ਦੇ ਉੱਤੇ ਜਿਹੜੀ ਹੋ ਰਹੀ ਆ ਕਿਉਂਕਿ ਲੋਕ ਕੰਮ ਕਰਨਾ ਚਾਹੁੰਦੇ ਨੇ ਉੱਥੇ ਤੇ ਪਰ ਉੱਥੇ ਕੋਈ ਇਮੀਗ੍ਰੇਸ਼ਨ ਦਾ ਕੋਈ ਹੈ ਨਹੀਂ ਆ ਤੇ ਕਹਿੰਦੇ ਵੀ ਤੁਹਾਡੇ ਪੇਪਰ ਤੁਹਾਨੂੰ ਚਲੋ ਵਰਕ ਪਰਮਿਟ ਅਸੀਂ ਦਵਾ ਦਾਂਗੇ, ਪਰ ਫਿਰ ਕੰਮ ਜਿਹੜਾ ਅੰਨ੍ਹੇਵਾਹ ਉਹਨਾਂ ਤੋਂ ਲਿਆ ਜਾ ਰਿਹਾ। ਸੋ ਸਾਰੇ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਦੀ ਸਮੱਸਿਆ ਤਾਂ ਹਰਜੋਤ ਸਿੰਘ ਜੀ ਆਲ ਦਾ ਟਾਈਮ ਜਿਹੜੀ ਉਹ ਬਣੀ ਹੀ ਰਹਿੰਦੀ ਆ। ਜਿਹੜੇ ਉੱਥੇ ਰਹਿ ਰਹੇ ਹੁੰਦੇ ਆ ਕਿਤੇ ਨਾ ਕਿਤੇ ਉਹ ਲੋਕ ਬਹੁਤੇ ਚਾਹੁੰਦੇ ਨਹੀਂ ਹੁੰਦੇ ਵੀ ਹੋਰ ਨਵੇਂ ਬੰਦੇ ਆ ਕੇ ਜਿਹੜੇ ਆ ਉਹ ਉੱਥੋਂ ਵਸਣ। ਜਿੱਦਾਂ ਆਪਾਂ ਕੱਲ੍ਹ ਇੱਕ ਖਬਰ ਜਿਹੜੀ ਉਹ ਦੱਸ ਰਹੇ ਸੀਗੇ ਆਈ ਥਿੰਕ ਡੈਨਮਾਰਕ ਦੀ, ਵੀ ਉਹ ਕਹਿੰਦੇ ਆ ਵੀ ਇਹਨਾਂ ਨੂੰ ਪਰੇ ਜਿਹੜਾ ਉਹ ਜਿਹੜਾ ਆਈਲੈਂਡ ਆ ਉੱਥੇ ਛੱਡ ਆਓ ਜਿੱਥੇ ਐਨੀਮਲ ਦੀਆਂ ਬਿਮਾਰੀਆਂ ਦਾ ਜਿਹੜਾ ਆ ਉਹ ਰਿਸਰਚ ਜਿਹੜੀ ਆ ਉਹ ਕੀਤੀ ਜਾ ਰਹੀ ਆ। ਉੱਥੋਂ ਦੀ ਇੱਕ ਫਾਰ ਰਾਈਟ ਜਿਹੜੀ ਪਾਰਟੀ ਹੈਗੀ ਆ ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਜਿਸ ਦੇ ਵਿੱਚ ਇੱਕ ਜਿਹੜਾ ਬਰਾਊਨ ਰੰਗ ਦਾ ਜਿਹਦੇ ਸਿਰ 'ਤੇ ਦਸਤਾਰ ਆ ਜਾਂ ਮੁਸਲਮਾਨ ਜਾਂ ਉਸ ਨੂੰ ਜਿਹੜਾ ਇਸ ਹਿਸਾਬ ਦੇ ਨਾਲ ਇੰਡੀਅਨ ਜਾਂ ਇਸ ਹਿਸਾਬ ਦੇ ਨਾਲ ਜਿਹੜਾ ਸ਼ੋਅ ਕਰਕੇ ਦਿਖਾਇਆ ਜਾ ਰਿਹਾ ਵੀ ਉਹਨੂੰ ਆਈਲੈਂਡ ਦੇ ਉੱਤੇ ਛੱਡ ਕੇ
ਆ ਗਈ ਆ ਪੁਲਿਸ। ਸੋ ਕਾਫੀ ਕੁਛ ਜਿਹੜੇ ਲੋਕਾਂ ਦੇ ਵਿੱਚ ਭਾਵਨਾਵਾਂ ਇੱਦਾਂ ਦੀਆਂ ਆ ਪੂਰੇ ਵਿਸ਼ਵ ਪੱਧਰ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਇਮੀਗ੍ਰੇਸ਼ਨ ਨਾਲ ਰਿਲੇਟਡ ਗੱਲ ਕਰਦੇ ਜਾਈਏ ਤੇ ਇੱਕ ਕਹਿੰਦੇ ਗੋਟਾਮਾਲਾ ਦਾ ਟੌਡਲਰ ਜਿਹੜਾ ਇੱਕ ਬੱਚਾ ਸੀ, ਉਹ ਜਦੋਂ US ਬਾਰਡਰ ਤੇ ਕ੍ਰਾਸ ਕੀਤਾ ਉਹ ਤੋਂ ਬਾਅਦ ਆਪਣੇ ਪੇਰੈਂਟਸ ਦੇ ਨਾਲ ਉਹਨੂੰ ਜਿਹੜਾ ਆ ਟੈਕਸਸ ਦੇ ਵਿੱਚ ਇੱਕ ਫੈਸਿਲਿਟੀ 'ਚ ਲਿਜਾਇਆ ਗਿਆ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਸੀ, ਉਹਨੂੰ ਜਿਹੜਾ ਟਰੀਟ ਵੀ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ ਤੇ ਬਾਅਦ ਦੇ ਵਿੱਚ ਉਹ ਜਿਹੜੀ ਬੱਚੇ ਦੀ ਮੌਤ ਹੋ ਗਈ ਆ। ਹੁਣ ਉਹ ਬੱਚੇ ਦੀ ਮਾਂ ਨੂੰ US ਗਵਰਨਮੈਂਟ ਨੂੰ $60 ਮਿਲੀਅਨ ਦਾ ਜਿਹੜਾ ਕਲੇਮ ਕੀਤਾ ਗਿਆ ਵੀ ਮੇਰੇ ਬੱਚੇ ਦੀ ਮੌਤ ਤੁਹਾਡੇ ਕਰਕੇ ਹੋਈ ਆ। ਸੋ ਇਲੀਗਲੀ ਐਂਟਰ ਹੋਏ ਆ, ਉਹ ਤੋਂ ਬਾਅਦ ਹੁਣ US ਗਵਰਨਮੈਂਟ ਨੂੰ ਸੂ ਕਰ ਦਿੱਤਾ। ਸੋ ਇਸ ਤਰ੍ਹਾਂ ਦੇ ਜਿਹੜੀ ਗੱਲਬਾਤ ਹੋ ਰਹੀ ਆ, ਜਿਹੜੀਆਂ ਇੱਦਾਂ ਦੇ ਇਸ਼ੂਜ਼ ਆ ਰਹੇ ਆ, ਉਹਦੇ ਕਰਕੇ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਮੀਗ੍ਰੇਸ਼ਨ ਨੂੰ ਬਹੁਤ ਸਖਤ ਕਰਨ ਜਾ ਰਿਹਾ ਹੈਗਾ ਜੀ। ਅਗਲੀ ਖਬਰ ਜਿਹੜੀ ਇੱਕ ਬਾਰਡਰ ਪੈਟਰੋਲ ਜਿਹੜੇ ਸੁਪਰਵਾਈਜ਼ਰ ਆ ਉਸ ਦੇ ਨਾਲ ਸੰਬੰਧਿਤ ਆ, ਉਸ ਦੇ ਉੱਤੇ ਜਿਹੜਾ 35 ਸਾਲਾਂ ਦਾ ਵਾਨ ਡੇਵਿਡ ਔਰਟਿਜ਼ ਨਾਂ ਦਾ ਉਸ ਨੂੰ ਗ੍ਰਿਫਤਾਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ। ਉਸ ਉੱਤੇ ਜਿਹੜੇ ਦੋਸ਼ ਸੀਗੇ ਵੀ ਉਸਨੇ 4 ਔਰਤਾਂ ਨੂੰ ਜਿਹੜਾ ਆ ਉਹ ਮੌਤ ਦੇ ਘਾਟ ਉਤਾਰ ਦਿੱਤਾ ਆ ਤੇ ਕਹਿੰਦੇ ਵੀ ਇਹ US ਬਾਰਡਰ ਪੈਟਰੋਲ ਏਜੰਟ ਉਸਨੇ ਆਪਣਾ ਇਹ ਦੋਸ਼ ਜਿਹੜਾ ਆ ਉਹ ਕਬੂਲ ਲਿਆ ਆ ਤੇ ਹੁਣ ਉਸ ਦੇ ਉੱਤੇ ਜਿਹੜੇ 4 ਔਰਤਾਂ ਨੂੰ ਕਤਲ ਕਰਨ ਦੇ ਫਸਟ ਡਿਗਰੀ ਮਰਡਰ ਚਾਰਜਸ ਜਿਹੜੇ ਆ ਉਹ ਲਾਏ ਗਏ ਨੇ ਤੇ ਉਹਨੇ ਇਸ ਨੂੰ ਕਨਫੈਸ ਜਿਹੜਾ ਕਰ ਲਿਆ। ਇਸ ਟਾਈਮ $2.5 ਮਿਲੀਅਨ ਦੇ ਬੌਂਡ ਦੇ ਉੱਤੇ ਲਰੈਡੋ ਕਰਕੇ ਵੀ ਇੱਕ ਬਾਰਡਰ ਦਾ ਟਾਊਨ ਹੈਗਾ ਆ, ਉੱਥੇ ਇਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਆ। ਸੋ ਇਹ ਬਹੁਤ ਜਿਹੜੀ ਇਸ ਨੇ ਇੱਕ ਘਿਨਾਉਣਾ ਕੰਮ ਜਿਹੜਾ ਕੀਤਾ ਸੀ। ਸਤੰਬਰ ਮਹੀਨੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਸੀ। 29 ਸਾਲਾਂ ਦੀ ਮਲੀਸਾ ਰੈਮਰੇਜ਼, ਕਲੌਡੀਨ ਐਨ ਲੋਰਾ 42 ਸਾਲਾਂ ਦੀ, ਅਲੀਸੀਆ ਹਰਨਾਂਡੇਜ਼ 35 ਸਾਲਾਂ ਦੀ, ਨਿੱਕੀ ਐਨਰੀਕੇਸ 28 ਸਾਲਾਂ ਦੀ, ਇਹਨਾਂ 4 ਔਰਤਾਂ ਨੂੰ ਇਸ ਜਿਹੜੇ US ਬਾਰਡਰ ਪੈਟਰੋਲ ਏਜੰਟ ਨੇ ਜਿਹੜਾ US ਨਾਰਥ 83 ਤੇ I-35 ਆ ਵੈਬ ਕਾਊਂਟੀ ਦੇ ਵਿੱਚ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਾਰਿਆਂ ਨੂੰ ਹੀ ਇਸ ਨੇ ਸਿਰ ਦੇ ਵਿੱਚ ਗੋਲੀ ਮਾਰ ਕੇ ਮਾਰਿਆ ਸੀਗਾ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਸਵੇਰ ਵਾਲੀ ਖਬਰ 'ਚ ਦੱਸਿਆ ਸੀ, ਵਾਵੇ ਵਾਲੇ ਜਿਹੜੇ CFO ਨੂੰ ਅਰੈਸਟ ਕੀਤਾ ਗਿਆ, ਉਹ ਤੋਂ ਲੱਗਦਾ ਹੈ ਕਹਿੰਦੇ ਵੀ US ਤੇ ਚਾਈਨਾ ਜਿਹੜੀ ਟੈਰਿਫ ਦੀ ਡੀਲ ਸੀਗੀ ਉਹ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਇਹਨਾਂ ਦੀ ਸਿਰੇ ਚੜੂਗੀ। ਇਸੇ ਕਰਕੇ ਜਿਹੜੀ ਆ ਇੰਨੀ ਜ਼ਿਆਦਾ ਸਟਾਕ ਮਾਰਕੀਟ ਡਾਊਨ ਗਈ ਆ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜਿਸ ਤਰ੍ਹਾਂ ਆਪਾਂ ਕੀਤੀ ਆ, ਉਹਦੇ ਨਾਲ ਕਹਿੰਦੇ ਰੀਅਲ ਸਟੇਟ ਮਾਰਕੀਟ ਨੂੰ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ। ਜਿਹੜੀਆਂ ਪੂਰੇ USA ਜੋ ਖਬਰਾਂ ਆ ਰਹੀਆਂ ਵੀ ਰੀਅਲ ਸਟੇਟ ਮਾਰਕੀਟ ਬਹੁਤ ਡਾਊਨ ਹੋਈ ਹੈਗੀ ਆ ਪਿਛਲੇ ਕੁਝ ਕੁ ਹਫ਼ਤਿਆਂ ਦੇ ਵਿੱਚ। ਬੇ ਏਰੀਏ ਦੇ ਵਿੱਚ ਤਾਂ ਕਹਿੰਦੇ ਇਨਵੈਂਟਰੀ 129% ਜਿਹੜੀ ਇਨਕਰੀਜ਼ ਹੋਈ ਹੈਗੀ ਆ ਜਿਹੜੇ ਤੇ ਇੱਥੇ ਜਿਹੜੀ ਵਿਕ ਨਹੀਂ ਰਿਹਾ ਸਮਾਨ ਵੀ ਹੁਣ ਜ਼ਿਆਦਾ ਆ ਰਿਹਾ, ਬਹੁਤ ਜ਼ਿਆਦਾ ਵੱਧ ਗਈ ਆ। ਜਦੋਂ ਇਨਵੈਂਟਰੀ ਵੱਧ ਗਈ ਆ ਤੇ ਹੁਣ ਲੋਕਾਂ ਨੇ ਜਿਹੜੀਆਂ ਪ੍ਰਾਈਸਾਂ ਘਟਾਉਣੀਆਂ ਸ਼ੁਰੂ ਕਰਤੀਆਂ। ਕਈ ਮੈਂ ਦੇਖਿਆ 1.2 ਮਿਲੀਅਨ ਦੇ ਜਿਹੜੇ ਘਰ ਸੀ ਉਹਨਾਂ ਦੀ $2 ਲੱਖ ਪ੍ਰਾਈਸ ਉਹਨਾਂ ਨੇ ਘਟਾਉਣੀ ਸ਼ੁਰੂ ਕਰ ਦਿੱਤੀ ਆ। ਤੇ ਇੱਥੇ ਕੰਸਟਰਕਸ਼ਨ ਇੰਨੀ ਵੱਡੀ ਗਿਣਤੀ 'ਚ ਹੋਈ ਹੋ ਆ ਤੇ ਵੱਡੇ ਜਿਹੜੇ ਕੰਪਲੈਕਸ ਸੀ, ਅਪਾਰਟਮੈਂਟਸ, ਕੰਡੋਮੀਨੀਅਮ ਦੇ, ਉਹਨਾਂ ਨੇ ਖਾਲੀ ਰੱਖੇ ਹੋ ਸੀ ਤਾਂ ਕਿ ਰੇਟ ਵਧਾਉਣ ਨੂੰ ਵੀ ਇੱਕ ਟਾਈਮ 'ਤੇ ਅਸੀਂ ਛੱਡਾਂਗੇ। ਹੁਣ ਉਹਨਾਂ ਨੇ ਕਹਿੰਦੇ ਆਲਰੇਡੀ ਡੰਪ ਕਰਨੇ ਵਿੱਚ ਸ਼ੁਰੂ ਕਰ ਦਿੱਤੇ ਆ। ਸੋ ਰੀਅਲ ਸਟੇਟ ਮਾਰਕੀਟ ਦੇ ਵਿੱਚ ਵੀ ਜਿਹੜਾ ਇੱਕ ਤਰ੍ਹਾਂ ਨਾਲ ਖੜੌਤ ਜਿਹੜੀ ਆ ਆਉਣੀ ਸ਼ੁਰੂ ਹੋ ਗਈ ਹੈਗੀ ਆ। ਸੋ ਜਿਹੜੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਬਹੁਤ ਕਾਲੇ ਆ ਘਰ ਖਰੀਦਣ ਲਈ, ਉਹਨਾਂ ਨੂੰ ਜ਼ਰੂਰ ਵੇਟ ਐਂਡ ਵਾਚ ਕਰਨਾ ਚਾਹੀਦਾ ਆ, ਦੇਖਣਾ ਚਾਹੀਦਾ ਹੈਗਾ ਆ। ਮਾਰਕੀਟ ਨੂੰ ਸਟੱਡੀ ਕਰੋ, ਨਿਊਜ਼ ਦੀ ਅਪਡੇਟ ਦੇਖੋ। ਜਿਹੜੇ ਜਿੰਨੇ ਵੀ ਮੇਨ ਸ਼ਹਿਰ ਹੈਗੇ ਆ, ਨਿਊਯਾਰਕ, ਸਿਆਟਲ, ਸੈਨ ਫਰਾਂਸਿਸਕੋ, ਸੈਨ ਹੋਜ਼ੇ, ਇਸ ਤਰ੍ਹਾਂ ਦੇ ਨਾਲ 10 ਦੇ ਕਰੀਬ ਸ਼ਹਿਰ ਦੱਸੇ ਗਏ ਆ ਜਿਨ੍ਹਾਂ ਦੇ ਵਿੱਚ ਵੀ ਰੀਅਲ ਸਟੇਟ ਮਾਰਕੀਟ 'ਤੇ ਬਹੁਤ ਅਸਰ ਪਿਆ ਹੈਗਾ ਪਿਛਲੇ ਕੁਝ ਕੁ ਮਹੀਨਿਆਂ 'ਚ। ਜੀ ਬਿਲਕੁਲ। ਇੱਕ ਤਾਂ ਮਾਰਕੀਟ ਥੋੜ੍ਹੀ ਸਟੈਗਨੈਂਟ ਜਿਹੜੀ ਹੋ ਰਹੀ ਆ, ਜਿੱਦਾਂ ਤੁਸੀਂ ਦੱਸਿਆ ਵੀ ਖਰੀਦਦਾਰੀ ਜਿਹੜੀ ਆ ਉਹ ਘਟੀ ਹੋਈ ਆ। ਬਹੁਤ ਸਾਰੇ ਲੋਕ ਵੇਟ ਕਰ ਰਹੇ ਸੀਗੇ ਵੀ ਸ਼ਾਇਦ ਹੋਰ ਰੇਟ ਵਧਣਗੇ ਤੇ ਫਿਰ ਆਪਾਂ ਜਿਹੜਾ ਆਪਣੇ ਘਰ ਜਾਂ ਜਿਹੜੀ ਵੀ ਚੀਜ਼ ਆ ਉਹ ਵੇਚਦੇ ਆ। ਤੇ ਹੁਣ ਇਸ ਟਾਈਮ ਮਾਰਕੀਟ ਦੇ ਵਿੱਚ ਭਰਮਾਰ ਕਹਿੰਦੇ ਹੋ ਚੁੱਕੀ ਹੋਈ ਆ ਜਿਹੜੇ ਵਿਕਣ ਵਾਲੇ ਘਰਾਂ ਦੀ। ਤੇ ਲੋਕ ਜਿਹੜੇ ਹੁਣ ਥੋੜ੍ਹੇ ਇਹਤਿਆਤ ਵਰਤ ਰਹੇ। ਇੱਕ ਕਾਰਨ ਉਸ ਦੇ ਵਿੱਚ ਇਹ ਵੀ ਆ, ਜਿਹੜਾ ਫੈਡਰਲ ਰਿਜ਼ਰਵ ਆ ਉਸਨੇ ਪਿਛਲੇ ਇਸ ਸਾਲ ਦੇ ਵਿੱਚ 3 ਵਾਰੀ ਜਿਹੜੇ ਇੰਟਰਸਟ ਰੇਟ ਦਾ ਦਰ ਜਿਹੜਾ ਆ ਉਹ ਵਧਾਇਆ ਆ।
ਪਰ ਹੁਣ ਉਹਨਾਂ ਨੇ ਇਹ ਕਿਹਾ ਸੀਗਾ ਵੀ ਹੋਰ ਅਸੀਂ ਨਹੀਂ ਵਧਾਵਾਂਗੇ। ਉਹਨਾਂ ਦਾ ਵੀ ਮੇਨ ਮਕਸਦ ਉਸ ਦੇ ਪਿੱਛੇ ਇਹੀ ਸੀਗਾ ਵੀ ਇਹ ਨਾ ਹੋਵੇ ਵੀ ਲੋਕ ਧੜਾ ਧੜ ਘਰ ਖਰੀਦੀ ਜਾਣ, ਬਾਅਦ ਦੇ ਵਿੱਚ ਘਰ ਸਾਰੇ ਜਿਹੜੇ ਬੈਂਕਾਂ ਨੂੰ ਵਾਪਸ ਜਾਣ ਅਤੇ ਉਹ ਰਿਸੈਸ਼ਨ ਵਾਲਾ ਜਿਹੜਾ ਸਮਾਂ ਆਵੇ। ਉਹਦੇ ਨਾਲੋਂ ਬੈਟਰ ਆ ਵੀ ਘੱਟ ਘਰ ਜਿਹੜੇ ਆ ਉਹ ਕਿਤੇ ਨਾ ਕਿਤੇ ਜਿਹੜੇ ਉਹ ਖਰੀਦਣ। ਪਰ ਇੱਕ ਅਮੈਰੀਕਨ ਡਰੀਮ ਜਿਹੜਾ ਉਹ ਹੁੰਦਾ ਆ ਵੀ ਆਪਣਾ ਕਿਸੇ ਦਾ ਬਿਜ਼ਨਸ ਹੋਵੇ ਅਤੇ ਨਾਲ ਜਿਹੜਾ ਆਪਣਾ ਘਰ ਜਿਹੜਾ ਉਹ ਖਰੀਦਿਆ ਹੋਵੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਤੇ ਸੋ ਬੜੀਆਂ ਜਿਹੜੀਆਂ ਹਾਂਜੀ ਬ੍ਰੇਕ ਲੈਣੀਆਂ ਅਤੇ ਬੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਹੁਣ ਰੀਅਲ ਸਟੇਟ 'ਚ ਇਨਵੈਸਟ ਕਰ ਰਹੀਆਂ। ਗੂਗਲ ਨੇ $1 ਬਿਲੀਅਨ ਦੀ ਜਿਹੜੀ ਆ ਰੀਅਲ ਸਟੇਟ ਆ ਉਹ ਬੇ ਏਰੀਏ ਦੇ ਵਿੱਚ ਖਾਸ ਕਰਕੇ ਡਾਊਨਟਾਊਨ ਏਰੀਏ 'ਚ ਖਰੀਦੀ ਹੈਗੀ ਆ। ਸੋ ਜਿਹੜੇ ਆਮ ਬਾਇਰਸ ਹੈਗੇ ਆ ਉਹਨਾਂ ਲਈ ਜਿਹੜੀ ਇਹ ਬਹੁਤ ਔਖ ਹੈਗੀ ਆ। ਜੀ ਬਿਲਕੁਲ, ਇਹਨਾਂ ਨੇ ਤਾਂ ਆਲਮੋਸਟ ਸੈਨ ਹੋਜ਼ੇ ਸ਼ਹਿਰ ਨੂੰ ਜਿਹੜਾ ਖਰੀਦ ਹੀ ਲਿਆ ਆ ਜਿਸ ਜੰਗੀ ਪੱਧਰ ਦੇ ਉੱਤੇ ਜਿਹੜੇ ਲੱਗੇ ਹੋਏ ਆ, ਕਿਉਂਕਿ ਇਹਨਾਂ ਦਾ ਮੇਨ ਆਫਿਸ ਜਿਹੜਾ ਹੈ ਗੂਗਲ ਦਾ ਉਹ ਸੈਨ ਹੋਜ਼ੇ ਦੇ ਵਿੱਚ ਆ ਰਿਹਾ ਆ ਅਤੇ ਉਹ ਇਰਦ ਗਿਰਦ ਜਿੰਨੀ ਵੀ ਰੀਅਲ ਇਸਟੇਟ ਆ ਉਸ ਨੂੰ ਖਰੀਦ ਰਹੇ ਆ। ਪਰ ਹਾਂ ਉਹਨਾਂ ਲੋਕਾਂ ਦੀ ਚਾਂਦੀ ਵੀ ਹੋ ਜਾਣੀ ਆ ਜਿਹੜੇ ਬੜੇ ਚਿਰ ਦੇ ਜਿਹੜੇ ਉੱਥੇ ਬੈਠੇ ਆ, ਜਿਨ੍ਹਾਂ ਨੇ ਕਦੇ 50-50 60,000 ਹਜ਼ਾਰ 'ਚ ਜਿਹੜੇ ਘਰ ਖਰੀਦੇ ਹੋਣੇ ਆ, ਹੁਣ $1 ਮਿਲੀਅਨ ਦੇ ਵਿੱਚ ਜਿਹੜੇ ਉਹ ਵਿਕਣੇ ਵੀ ਆ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਹਾਜ਼ਰ ਹੁੰਦੇ ਆ ਅਤੇ ਇੱਦਾਂ ਹੀ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ 'ਚ। ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ
ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916-760-7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਤਾਂ ਫਿਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਬੜੀ ਇੱਕ ਅਹਿਮ ਖਬਰ। ਆਪਾਂ ਇਸ ਦੇ ਬਾਰੇ ਕੁਝ ਸਮਾਂ ਪਹਿਲਾਂ ਵੀ ਜਿਹੜੀ ਆ ਗੱਲਬਾਤ ਜਿਹੜੀ ਕੀਤੀ ਸੀ। ਜਿੱਦਾਂ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਤੇ ਸਾਰੇ ਪਾਸੇ ਜਿਹੜੇ ਲੋਕਾਂ ਦੇ ਦਿਲ, ਖਾਸ ਕਰਕੇ ਪੰਜਾਬੀਆਂ ਦੇ ਦਿਲ ਜਿਹੜੇ ਵਿਲੁੰਦਰੇ ਜਾਂਦੇ ਆ ਵੀ ਇੱਦਾਂ ਉੱਥੇ ਕਿਉਂ ਹੋ ਰਿਹਾ ਆ, ਕੀ ਉਸ ਦੇ ਪਿੱਛੇ ਕਾਰਨ ਹੋ ਸਕਦੇ ਆ। ਸੋ ਅਜਿਹੀਆਂ ਕੁਛ ਜਿਹੜੀਆਂ ਘਟਨਾਵਾਂ ਇੱਥੇ ਅਮਰੀਕਾ ਦੇ ਵਿੱਚ ਹੋ ਰਹੀਆਂ, ਪਰ ਉਹ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ, ਉਹ ਟੈਕਸੀ ਬਿਜ਼ਨਸ ਦੇ ਨਾਲ ਸੰਬੰਧਿਤ ਦੇਖੀਆਂ ਜਾ ਰਹੀਆਂ ਆ। ਨਿਊਯਾਰਕ ਦੇ ਵਿੱਚ ਜਿਹੜਾ ਟੈਕਸੀ ਬਿਜ਼ਨਸ ਆ, ਜਿਹੜਾ ਕਿਸੇ ਟਾਈਮ ਦੇ ਉੱਤੇ ਪੂਰਾ ਜਿਹੜਾ ਜੋਬਨ ਦੇ ਉੱਤੇ ਸੀਗਾ, ਜੋਸ਼ ਦੇ ਉੱਤੇ ਸੀਗਾ, ਮੈਡਾਲੀਅਨ ਦੀ ਕੀਮਤ ਕਿਤੇ $1 ਮਿਲੀਅਨ ਤੱਕ ਜਿਹੜੀ ਸੀਗੀ, ਅੱਜ ਜਿਸ ਦੀ ਕੀਮਤ ਊਬਰ ਦੇ ਆਉਣ ਕਰਕੇ, ਹੋਰ ਰਾਈਡ ਸ਼ੇਅਰਿੰਗ ਐਪਸ ਦੇ ਆਉਣ ਕਰਕੇ ਜਿਹੜੀ ਘਟ ਕੇ $2 ਲੱਖ ਵੀ ਜਿਹੜੀ ਆ ਉਹ ਨਹੀਂ ਰਹਿ ਗਈ। ਉਹਦੇ ਕਰਕੇ ਜਿਹੜੇ ਉੱਥੇ ਜਿਹੜੇ ਉੱਥੇ ਦੇ ਜਿਹੜੇ ਟੈਕਸੀ ਚਾਲਕ ਨੇ, ਖਾਸ ਕਰਕੇ ਜਿਹੜੀ ਅੱਧਖੜ ਉਮਰ ਵਾਲੇ ਆ, ਉਹ ਮੌਤ ਦਾ ਰਾਹ ਜਿਹੜਾ ਅਪਣਾ ਰਹੇ ਆ, ਉਹ ਆਤਮ ਦਾਹ ਜਿਹੜੇ ਆ ਉਹ ਕਰ ਰਹੇ ਨੇ। ਹੁਣ ਤੱਕ ਕਹਿੰਦੇ ਪਿਛਲੇ ਸਾਲ ਦੇ ਵਿੱਚ 3 ਟੈਕਸੀ ਓਨਰਸ, 5 ਪ੍ਰੋਫੈਸ਼ਨਲ ਡਰਾਈਵਰਸ ਜਿਹੜੇ ਆ ਉਹਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਆ। ਜਿਹੜੀ ਸਿਟੀ ਦੀ ਟੈਕਸੀ ਕਮਿਸ਼ਨਰ ਮੀਰਾ ਜੋਸ਼ੀ ਆ, ਉਸ ਨੇ ਕਿਹਾ ਵੀ ਇਹ ਜਿਹੜੀਆਂ ਲਗਾਤਾਰ ਇੱਦਾਂ ਮੌਤਾਂ ਹੋ ਰਹੀਆਂ, ਇੱਕ ਉੱਥੇ ਐਪੀਡੈਮਿਕ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਆ। ਸੋ ਬਿਲਕੁਲ ਦੇਖੋ, ਜਿਹੜੀ ਗੂਗਲ, ਲਿਫਟ ਵਰਗੀਆਂ ਕੰਪਨੀਆਂ ਹੈਗੀਆਂ ਆ, ਇਹਨਾਂ ਨੇ ਟੈਕਸੀ ਬਿਜ਼ਨਸ ਇੱਕ ਤਰ੍ਹਾਂ ਨਾਲ ਮਾਰ ਦਿੱਤਾ ਆ। ਜਿਸ ਤਰ੍ਹਾਂ ਹੁਣ ਦੱਸਿਆ ਹੀ ਆ ਰਾਜਕਨਵੀਰ ਸਿੰਘ ਉਹਨਾਂ ਨੇ, ਨਿਊਯਾਰਕ ਦੇ ਵਿੱਚ ਕਿੱਦਾਂ ਜਿਹੜੇ ਟੈਕਸੀ ਡਰਾਈਵਰ ਆ ਉਹ ਸੁਸਾਈਡ ਕਰ ਰਹੇ ਆ। ਸੋ ਇਹ ਜਿਹੜੀ ਆ ਇੱਕ ਨਿਊਯਾਰਕ ਟਾਈਮ ਨੇ ਸਪੈਸ਼ਲ ਰਿਪੋਰਟ, ਅੱਜ ਦੇ ਜਿਹੜਾ ਨਿਊਯਾਰਕ ਟਾਈਮਸ ਦਾ ਐਡੀਸ਼ਨ ਆ ਉਹਦੇ ਵਿੱਚ ਛਾਪੀ ਹੈਗੀ ਆ। ਕਾਫੀ ਜਿਹੜੇ ਆਪਣੇ ਸਿੰਘ ਮੁੰਡੇ, ਉਹਨਾਂ ਦੀਆਂ ਫੋਟੋਆਂ ਵੀ ਹੈਗੀਆਂ ਆ, ਪਰ ਇਹ ਨਹੀਂ ਪਤਾ ਲੱਗਾ ਵੀ ਕਿਹੜੇ ਬੰਦੇ ਜਿਹੜੇ ਆ ਜਿਨ੍ਹਾਂ ਦੇ ਸੁਸਾਈਡ ਹੋਏ ਆ, ਉਹਨਾਂ ਦੇ ਨਾਮ ਉਹਨਾਂ ਨੇ ਨਹੀਂ ਦੱਸੇ। ਸਿਰਫ ਇੱਕ ਡਰਾਈਵਰ ਦਾ ਨਾਮ ਦੱਸਿਆ, ਰॉय ਕਿਮ ਕਰਕੇ। ਕਹਿੰਦੇ 8ਵਾਂ ਪ੍ਰੋਫੈਸ਼ਨਲ, ਜਿੱਦਾਂ 3 ਟੈਕਸੀ ਡਰਾਈਵਰ ਸੀ ਤੇ 5 ਹੋਰ ਜਿਹੜੇ ਡਰਾਈਵਰ ਆ ਜਿਨ੍ਹਾਂ ਨੇ ਸੁਸਾਈਡ ਕੀਤੇ ਹੈਗੇ ਪਿਛਲੇ ਸਾਲ ਦੇ ਵਿੱਚ। ਸੋ ਇਸ ਰਿਪੋਰਟ 'ਚ ਦੱਸਿਆ ਗਿਆ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਆ USA ਨੂੰ ਜਦੋਂ ਹੁੰਦੇ ਆ, ਉਹ ਜਿਹੜੇ 50 ਤੇ 60 ਸਾਲ ਦੀ ਏਜ ਦੇ ਵਿੱਚ ਹੁੰਦੇ ਆ। ਸੋ ਉਹ ਇੱਦਾਂ ਦਾ ਬਿਜ਼ਨਸ ਜਿਹੜਾ ਆ ਜਾਂ ਟੈਕਸੀ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰ ਲੈਂਦੇ ਆ ਤੇ ਉਹਦੇ ਨਾਲ ਉਹਨਾਂ ਦੀ ਫੈਮਿਲੀ ਦਾ ਗੁਜ਼ਾਰਾ ਚੱਲਦਾ ਆ। ਪਰ ਹੁਣ ਜਦੋਂ ਤੋਂ ਹੀ ਊਬਰ, ਲਿਫਟ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਆ, ਇਹ ਸ਼ੁਰੂ ਹੋ ਗਈਆਂ ਆ, ਇਹਨਾਂ ਨੇ ਟੈਕਸੀ ਬਿਜ਼ਨਸ ਮਾਰ ਦਿੱਤਾ ਆ। ਬਹੁਤ ਸਾਰੇ ਹੋਰ ਵੀ ਆਪਣੇ ਭਰਾ ਵੀ ਜਿਹੜੇ
ਬਹੁਤ ਪੁਰਾਣੇ ਆਏ ਸੀ ਜਿਨ੍ਹਾਂ ਦੇ ਕੋਲ ਟੈਕਸੀ ਦੀਆਂ ਪਲੇਟਸ ਹੈਗੀਆਂ, ਕਹਿੰਦੇ ਇੱਕ ਟਾਈਮ ਦੇ ਉੱਤੇ ਉਹ 13 ਲੱਖ ਡਾਲਰ ਤੱਕ ਸੀ। ਹੁਣ ਉਹਦੀ ਕੀਮਤ ਘਟ ਕੇ ਸਿਰਫ $2 ਲੱਖ ਰਹਿ ਗਈ ਆ, ਤੇ ਕਈਆਂ ਦੇ ਕੋਲ 7 8 ਲੱਖ ਦਾ ਲੋਨ ਵੀ ਆ। ਸੋ ਇਸ ਤਰ੍ਹਾਂ ਜਿਹੜਾ ਹੁਣ ਰੀਸੈਂਟ ਕੋਰੀਅਨ ਇਮੀਗ੍ਰੈਂਟ ਜਿਸ ਨੇ ਸੁਸਾਈਡ ਕੀਤਾ ਆ, ਰੋਏ ਕਿਮ ਨੇ, 58 ਸਾਲਾਂ ਦਾ ਇਹ ਜਿਹੜਾ ਹੈਗਾ ਆ, ਕਹਿੰਦੇ ਪਈ ਇਹਦੇ ਤੇ ਹੁਣ ਮੈਡਾਲੀਅਨ ਦੀ ਕੀਮਤ ਰਹਿ ਗਈ $2 ਲੱਖ, ਪਰ ਇਹਦੇ ਤੇ ਲੋਨ $5,78,000 ਦਾ ਸੀ। ਸੋ ਬੰਦਾ ਹੁਣ ਕਰੇ ਤਾਂ ਕੀ ਕਰੇ। ਪਰ ਜਿਹੜੇ ਪੋਲੀਟੀਸ਼ੀਅਨ ਆ ਉਹ ਵੱਡੀਆਂ ਕੰਪਨੀਆਂ ਨਾਲ ਹੀ ਜਾਂਦੇ ਆ। ਇਹ ਕੁਝ ਜਿੱਥੇ ਸਾਡਾ ਸਟੂਡੀਓ ਸੈਨੋਜ਼ੇ 'ਚ ਵਾਪਰਿਆ, ਸੈਨੋਜ਼ੇ ਦੇ ਵਿੱਚ ਇੱਥੇ ਦੇ ਮੇਅਰ ਜਿਹੜੇ ਸੈਮ ਲਿਕਾਰਡੋ ਆ, ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਕਸੀ ਡਰਾਈਵਰਸ ਆ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹੈਲਪ ਕੀਤੀ ਸੀ ਜਦੋਂ ਪਹਿਲੀ ਵਾਰੀ ਮੇਅਰ ਬਣੇ। ਪਰ ਮੁੜ ਕੇ ਉਹਨਾਂ ਨੇ ਊਬਰ, ਲਿਫਟ ਸਾਰਿਆਂ ਨੂੰ ਅਲਾਓ ਕਰ ਦਿੱਤਾ, ਤੇ ਟੈਕਸੀ ਬਿਜ਼ਨਸ ਵਾਲਿਆਂ ਬਹੁਤ ਇੱਕ ਤਰ੍ਹਾਂ ਨਾਲ ਬੈਂਕਰਪਟ ਹੋ ਗਿਆ। ਬਹੁਤ ਜਿਨ੍ਹਾਂ ਦੀ 150-200 ਟੈਕਸੀ ਸੀ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ। ਸੋ ਇਹ ਇਕੱਲਾ ਨਿਊਯਾਰਕ, ਸੈਨੋਜ਼ੇ, ਆਲਮੋਸਟ ਸੈਨ ਫਰਾਂਸਿਸਕੋ 'ਚ ਵੀ ਇਹੀ ਕੁਝ ਹੋਇਆ, ਸਿਆਟਲ 'ਚ ਵੀ। ਸੋ ਬੜੇ ਜਿਹੜੇ ਸ਼ਹਿਰ ਆ ਉੱਥੇ ਇਹੀ ਕੁਝ ਵਾਪਰਿਆ। ਸੋ ਨਿਊਯਾਰਕ ਟਾਈਮ ਨੇ ਸਪੈਸ਼ਲ ਰਿਪੋਰਟ ਛਾਪੀ ਆ ਵੀ ਇਹ ਇੱਕ ਤਰ੍ਹਾਂ ਨਾਲ ਬਿਮਾਰੀ ਫੈਲ ਗਈ, ਐਪੀਡੈਮਿਕ ਆ, ਟੈਕਸੀ ਡਰਾਈਵਰਸ ਸੁਸਾਈਡ ਕਰ ਰਹੇ ਹੈਗੇ ਆ। ਬਿਲਕੁਲ, ਦੇਖੋ ਵੀ ਇੱਥੇ 8 ਲੋਕਾਂ ਨੇ ਖੁਦਕੁਸ਼ੀ ਕੀਤੀ ਆ, ਤੇ ਪੂਰੀ ਜਿਹੜੀ ਸਿਟੀ ਆ, ਪੂਰਾ ਜਿਹੜਾ ਮੁਲਕ ਆ ਉਹ ਚਿੰਤਤ ਹੈਗਾ ਆ। ਇਹ ਇੱਕ ਚੰਗੀ ਗੱਲ ਆ ਵੀ ਇਸ ਦੇ ਉੱਤੇ ਜਿਹੜਾ ਇਸ ਦਾ ਜਲਦੀ ਹੋਣਾ ਚਾਹੀਦਾ ਆ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਹੋਰ ਨਿਊਯਾਰਕ ਸਿਟੀ ਨੇ ਜਿਹੜੀ ਕੀਤੀ ਹੈ, ਕਹਿੰਦੇ ਵੀ ਪਹਿਲੀ ਅਮਰੀਕਾ ਦੀ ਸਿਟੀ ਬਣੀ ਆ ਜਿਨ੍ਹਾਂ ਨੇ ਊਬਰ ਅਤੇ ਲਿਫਟ ਡਰਾਈਵਰਸ ਦੇ ਲਈ ਮਿਨੀਮਮ ਪੇ ਵੀ ਜਿਹੜੀ ਆ ਉਹ ਅਸਾਈਨ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਰਾਈਡ ਸ਼ੇਅਰਿੰਗ ਐਪਸ ਦੇ ਲਈ ਡਰਾਈਵਰਸ ਫਾਰ ਹਾਇਰ ਜਿਹੜੇ ਵਹੀਕਲਸ ਆ ਉਹ ਆ ਰਹੇ ਆ, ਅਤੇ ਜਿਹੜੀ ਸਿਟੀ ਦੀ ਜਿਹੜੀ ਟੈਕਸੀ ਲਿਮੋਜ਼ਿਨ ਕਮਿਸ਼ਨ ਆ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਦੇਖਦੇ ਹੋਏ ਕਿਹਾ ਵੀ ਜਿਹੜਾ ਵੇਜ ਹਰ ਇੱਕ ਦਾ ਉਸ ਨੂੰ $27.86 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਜਿਹੜਾ ਮਿਲੂਗਾ, ਅਤੇ ਐਕਸਪੈਂਸ ਕੱਢਣ ਤੋਂ ਬਾਅਦ 'ਚ $17.22 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੋਊਗਾ। ਮਿਡਲ ਆਫ ਜਨਵਰੀ ਦੇ ਵਿੱਚ ਇਹ ਜਿਹੜਾ ਰੂਲ ਆ ਉਹ ਲਾਗੂ ਕਰ ਦਿੱਤਾ ਜਾਊਗਾ। ਸੋ ਜਿਹੜੀਆਂ ਇਹ ਲਿਫਟ ਅਤੇ ਊਬਰ ਵਾਲੀਆਂ ਜਿਹੜੀਆਂ ਕੰਪਨੀਆਂ ਆ ਉਹ ਇਸ ਵੇਜ ਫਲੋਰ ਤੋਂ ਜਿਹੜੀਆਂ ਉਹ ਨਾਖੁਸ਼ ਨੇ, ਅਤੇ ਕਹਿੰਦੀਆਂ ਵੀ ਇਹਦੇ ਕਰਕੇ ਜਿਹੜਾ ਨੈਗੇਟਿਵ ਇਫੈਕਟ ਜਿਹੜਾ ਪ੍ਰਾਈਸਿਸ ਦੇ ਉੱਤੇ ਪਊਗਾ। ਉੱਦਾਂ ਵੈਸੇ ਹਰਜੋਤ ਸਿੰਘ ਜੀ ਅਮਰੀਕਾ ਦੀ ਇੱਕ ਗੱਲ ਜਿਹੜੀ ਦੇਖੀ ਜਾਵੇ, ਕਿਉਂਕਿ ਇਹ ਹੈਗੀ ਕੈਪੀਟਲਿਸਟ ਕੰਟਰੀ, ਇਸ ਦੇ ਵਿੱਚ ਜਿਹਨੇ ਆਪਣਾ ਉਤਪਾਦ ਜਿਹੜਾ ਉਹ ਵੇਚਣਾ ਆ ਉਹਨੇ ਲੋਕਾਂ ਤੱਕ ਪਹੁੰਚਾਉਣਾ ਆ, ਅਤੇ ਉਹਨੇ ਸਿਰਫ ਅਤੇ ਸਿਰਫ ਆਪਣੇ ਮੁਨਾਫੇ ਤੱਕ ਸੀਮਿਤ ਰੱਖਣਾ ਆ। ਹੁਣ ਬਹੁਤ ਸਾਰੇ ਲੋਕ ਇਹ ਵੀ ਤਰਕ ਦਿੰਦੇ ਆ ਵੀ ਜਿਹੜੇ ਇੰਨੇ ਸਾਲਾਂ ਤੋਂ ਜਿਨ੍ਹਾਂ ਦੇ ਇੰਨੀਆਂ ਟੈਕਸੀਆਂ ਸੀ, ਇੰਨਾ ਮੁਨਾਫਾ ਵੀ ਤਾਂ ਉਹ ਜਿਹੜਾ ਕਮਾਉਂਦੇ ਹੀ ਰਹੇ ਨੇ, ਅਤੇ ਅੱਜ ਜਦੋਂ ਹੁਣ ਉਹਨਾਂ ਦਾ ਕੋਈ ਕੰਪੀਟੀਸ਼ਨ ਆਇਆ ਆ ਤਾਂ ਉਹਦੇ ਕਰਕੇ ਫਿਰ ਜਿਹੜਾ ਕਿਉਂ ਹਾਹਾਕਾਰ ਜਿਹੜੀ ਇੰਨੀ ਮਚੀ ਆ। ਸੋ ਅਮਰੀਕਾ ਵਿੱਚ ਤਾਂ ਹਮੇਸ਼ਾ ਹੀ ਜਿਹਦਾ ਬਿਜ਼ਨਸ ਮਾਡਲ ਚੰਗਾ ਆ, ਜਿਹਨੇ ਆਪਣਾ ਸਮਾਨ ਜਿਹੜਾ ਜ਼ਿਆਦਾ ਜ਼ੋਰ ਨਾਲ ਵੇਚਣਾ, ਜਿਹੜਾ ਮਾਰਕੀਟਿੰਗ ਕਰ ਗਿਆ, ਉਹਨੇ ਜਿਹੜਾ ਅੱਗੇ ਵੱਧ ਹੀ ਜਾਣਾ। ਇਹ ਕੱਟ ਥਰੋਟ ਬਿਜ਼ਨਸ ਜਿਹੜੇ ਅਮਰੀਕਾ ਦੇ ਵਿੱਚ ਉਹ ਸ਼ੁਰੂ ਤੋਂ ਹੀ ਚੱਲਦੇ ਆ ਰਹੇ। ਹੁਣ ਦੇਖੋ ਜਿਹੜੀਆਂ ਵੱਡੀਆਂ ਇੱਥੇ ਰੀਟੇਲ ਦੀ ਜੇ ਆਪਾਂ ਐਗਜ਼ਾਮਪਲ ਲੈ ਲਈਏ, ਵਾਲਮਾਰਟ ਵਰਗੇ, ਡਾਲਰ ਜਨਰਲ ਵਰਗੇ ਜਿਹੜੀਆਂ ਹੁਣ ਵੱਡੀਆਂ ਕੰਪਨੀਆਂ ਆ ਰਹੀਆਂ ਆ, ਉਹਨਾਂ ਨੇ ਸਾਰੀਆਂ ਮੌਮ ਐਂਡ ਪੌਪ ਸ਼ਾਪਸ ਜਿਹੜੀਆਂ ਉਹ ਠੁੱਸ ਕਰ ਦਿੱਤੀਆਂ। ਬਿਲਕੁਲ, ਆਪਣੇ ਪੰਜਾਬੀ ਭਰਾ ਵੀ ਬਹੁਤ ਸਾਰੇ $99 ਸਟੋਰ ਦੇ ਬਿਜ਼ਨਸ ਦੇ ਵਿੱਚ ਸੀਗੇ ਕੈਲੀਫੋਰਨੀਆ ਤਾਂ ਬਹੁਤ ਜ਼ਿਆਦਾ, ਅਤੇ ਉਹ ਸਾਰੇ ਜਿਹੜੇ ਛੋਟੇ ਟਾਊਨ ਆ, ਜਿਹੜੇ ਤਾਂ ਹੈਗਾ ਥੋੜ੍ਹਾ ਵੱਡਾ ਟਾਊਨ ਜਿਹਦੀ 50,000 ਤੋਂ ਵੱਧ ਪਾਪੂਲੇਸ਼ਨ ਆ, ਉੱਥੇ ਤਾਂ ਜਿੱਦਾਂ ਬੜੇ ਵਾਲਮਾਰਟ ਆ ਗਏ, ਜਿੱਥੇ ਜਿਨ੍ਹਾਂ ਦੀ ਜਿੱਦਾਂ 5,000 4,000 ਪਾਪੂਲੇਸ਼ਨ ਆ, ਉੱਥੇ ਡਾਲਰ ਜਨਰਲ ਜਿਹੜੇ ਆ ਸਟੋਰ ਖੋਲ ਗਏ, ਤੇ ਉਹਨਾਂ ਨੇ ਇੱਕ ਸ਼ਹਿਰ 'ਚ ਜਿਹੜੇ 2 ਖੋਲੀ ਜਾ ਰਹੇ ਆ, ਪੂਰੇ ਬਿਜ਼ਨਸ ਮਾਰਤੇ, ਤੇ ਨਾਮ ਉਹਨਾਂ ਦਾ ਡਾਲਰ ਆ, ਤੇ ਉੱਥੇ ਟੀਵੀ ਵੀ ਵੇਚੀ ਜਾਂਦੇ, ਦੁੱਧ ਵੀ ਵੇਚੀ ਜਾਂਦੇ, ਸਬਜ਼ੀਆਂ ਵੀ, ਸਾਰਾ ਕੁਛ ਹੀ ਉਹ ਵੇਚੀ ਜਾਂਦੇ ਹੈਗੇ ਆ। ਸੋ ਨਾਮ ਜਿਹੜਾ ਲੋਕਾਂ ਨੂੰ, ਦੇਖੋ ਲੋਕਾਂ ਨੂੰ ਮਤਲਬ ਹੁੰਦਾ ਜੀ ਕਿਹੜੀ ਚੀਜ਼ ਜਿਹੜੀ ਸਸਤੀ ਮਿਲਦੀ ਆ, ਤੇ ਜਿਹੜੀਆਂ ਸਿਟੀਆਂ ਆ ਉਹ ਦੇਖਦੀਆਂ ਵੀ ਹਾਂ ਵੀ ਜੇ ਇਹਨਾਂ ਨੇ ਜ਼ਿਆਦਾ ਕੀਤਾ, ਇਹਨਾਂ ਨੇ ਥਾਂ ਵੀ ਜ਼ਿਆਦਾ ਲਈ ਆ, ਰੈਂਟ ਵੀ ਜ਼ਿਆਦਾ ਦੇਣਗੇ, ਅਤੇ ਸਾਰਾ ਕੁਛ ਜਿਹੜਾ ਟੈਕਸ ਆ ਉਹ ਜਿਹੜਾ ਜ਼ਿਆਦਾ ਭਰਨਗੇ। ਜਦ ਕਿ ਇਹ ਨਹੀਂ ਸੋਚਦੇ ਵੀ ਜਿਹੜਾ ਬੰਦਾ ਉੱਥੇ ਰਹਿ ਰਿਹਾ ਉਹਨੇ ਜਿਹੜਾ ਇੱਕ ਕਿਰਾਇਆ ਦੇਣਾ ਉਹ ਦੇਣਾ, ਉੱਥੇ ਦਾ ਟੈਕਸ ਉਹ ਦੇਣਾ, ਅਤੇ ਜਿੱਥੇ ਉਹ ਰਹਿ ਰਿਹਾ ਆ ਉਹਦਾ ਵੀ ਪ੍ਰੋਪਰਟੀ ਟੈਕਸ ਉਹਨੇ ਦੇਣਾ। ਬਾਅਦ 'ਚ ਉੱਥੋਂ ਮੂਵ ਹੋਣਗੇ ਅਤੇ ਫਿਰ ਉਹਦੇ ਬੰਦਾ ਕਿਹੜਾ ਰਹੂਗਾ ਉੱਥੇ। ਸੋ ਇਹ ਸਿਟੀਆਂ ਨੂੰ ਜਿਹੜਾ ਧਿਆਨ ਰੱਖਣ ਦੀ ਜਿਹੜੀ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ, ਬੈਲੈਂਸ ਬਣਾ ਕੇ ਰੱਖਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਫਿਰ ਜਿਹੜਾ ਬਿਜ਼ਨਸ ਕਰਨਾ ਇਹ ਔਖਾ ਆ, ਇਹ ਕਹਿਣਾ ਸੌਖਾ ਆ, ਅਤੇ ਜਦੋਂ ਕਿਉਂਕਿ ਗੱਲ ਆ ਜਦੋਂ ਆਲੇ ਦੁਆਲੇ ਦੇ ਸ਼ਹਿਰ ਜਦੋਂ ਕੋਈ ਅਪਣਾਉਣ ਲੱਗ ਜਾਂਦੇ ਕਿਸੇ ਚੀਜ਼ ਨੂੰ, ਫਿਰ ਉਹ ਸ਼ਹਿਰ ਦੇ ਜਿਹੜੇ ਦੂਜੇ ਨਾਲ ਦੇ ਆ ਉਹ ਵਸਨੀਕ ਜਿਹੜੇ ਉਹ ਪ੍ਰੈਸ਼ਰ ਪਾਉਂਦੇ ਆ
ਉਹ ਆਪਣੇ ਸ਼ਹਿਰ ਦੇ ਉੱਤੇ ਵੀ ਨਹੀਂ ਤੁਸੀਂ ਵੀ ਇੱਦਾਂ ਕਰੋ, ਤੁਸੀਂ ਵੀ ਇੱਦਾਂ ਕਰੋ। ਹੁਣ ਵੈਨਕੂਵਰ ਵਾਲੇ ਅਜੇ ਤੱਕ ਬਚੇ ਹੋਏ ਨੇ ਥੋੜ੍ਹਾ ਬਹੁਤਾ ਜਿਹੜਾ ਆ ਲਿਫਟ ਊਬਰ ਦੇ ਉੱਤੋਂ। ਜਿੱਦਣ ਜਿਹੜਾ ਉੱਥੇ ਮੰਨ ਲਓ ਉੱਧਰ ਉਹ ਸ਼ੁਰੂ ਹੋ ਗਿਆ ਤੇ ਉੱਥੇ ਵੀ ਕੰਮ ਜਿਹੜਾ ਉਹ ਖਰਾਬ ਹੋਣਾ ਹੋ ਜਾਣਾ ਆ। ਸੋ ਉੱਥੇ ਵੀ ਬਹੁਤ ਲੋਕ ਆਪਣੇ ਉਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਇਸੇ ਕਰਕੇ ਅਸੀਂ ਰੌਲਾ ਪਾਉਂਦੇ ਹੁੰਦੇ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਸਿਟੀਜ਼ਨ ਬਣੋ, ਜਿਹੜੇ ਸਿਟੀਜ਼ਨ ਆ ਆਪਣੀ ਵੋਟ ਰਜਿਸਟਰ ਕਰੋ, ਜਿਨ੍ਹਾਂ ਨੇ ਰਜਿਸਟਰ ਕੀਤੀ ਆ ਵੋਟ ਪਾਓ ਜ਼ਰੂਰ, ਕਿਉਂਕਿ ਫਿਰ ਹੀ ਇਹਦਾ ਜਿਹੜਾ ਅਸਰ ਹੁੰਦਾ ਆ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਉਹ ਆ ਰਹੀ ਆ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਕਮਲਾ ਹੈਰਿਸ ਆ, ਉਹਨਾਂ ਦੇ ਜਿਹੜੇ ਸੀਨੀਅਰ ਐਡਵਾਈਜ਼ਰ ਆ ਜਿਨ੍ਹਾਂ ਦਾ ਨਾਮ ਲੈਰੀ ਵੈਲਸ ਦੱਸਿਆ ਗਿਆ ਆ। ਕਹਿੰਦੇ ਵੀ ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਚਾਰਜਸ ਲੱਗੇ ਸੀ 2016 ਦੇ ਵਿੱਚ ਦਸੰਬਰ ਦੇ ਵਿੱਚ, ਤੇ ਉਹ ਜਿਹੜਾ ਆ ਉਹਨਾਂ ਦੀ ਆਪਣੀ ਹੀ ਐਗਜ਼ੀਕਿਊਟਿਵ ਵੱਲੋਂ ਅਸਿਸਟੈਂਟ ਜੋ ਆ ਉਹਦੇ ਵੱਲੋਂ ਲੱਗੇ ਸੀ, ਤੇ ਉਹ ਜਿਹੜੀ ਸੈਟਲਮੈਂਟ ਆ $4 ਲੱਖ ਦੀ ਹੋਈ ਸੀ। ਤੇ ਹੁਣ ਪਿਛਲੇ ਹਫ਼ਤੇ ਜਿਹੜੀ ਇਹ ਡਿਟੇਲ ਸੈਕਰਾਮੈਂਟੋ ਵੀ ਜਿਹੜਾ ਨਿਊਜ਼ਪੇਪਰ ਆ ਉਹਨਾਂ ਨੂੰ ਪਤਾ ਲੱਗੀ, ਤੇ ਜਦੋਂ ਉਹਨਾਂ ਨੇ ਇਹ ਪੁੱਛਿਆ ਤੇ ਉਹ ਤੋਂ ਬਾਅਦ ਜਿਹੜੇ ਡੈਨੀਅਲ ਹਾਰਟਲੇ ਜਿਹੜੇ ਜਿਨ੍ਹਾਂ ਨੇ ਅਲੈਜ ਕੀਤਾ ਸੀ ਵੀ ਲੈਰੀ ਵੈਲਸ ਨੇ ਉਹਨਾਂ ਨੂੰ ਸੈਕਸ਼ੂਅਲੀ ਹਰਾਸ ਕੀਤਾ, ਜੋ ਕਿ ਸੀਨੀਅਰ ਐਡਵਾਈਜ਼ਰ ਹੈਗੇ ਆ ਸੈਨੇਟਰ ਕਮਲਾ ਹੈਰਿਸ ਦੇ ਸੈਕਰਾਮੈਂਟੋ ਵਾਲੇ ਆਫਿਸ 'ਚ। ਸੋ ਹੁਣ ਉਹ ਰਿਜ਼ਾਈਨ ਕਰ ਗਏ ਹੈਗੇ ਆ। ਤੇ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਕਮਲਾ ਹੈਰਿਸ ਜਿਹੜੇ ਆ ਸੈਨੇਟਰ ਕੈਲੀਫੋਰਨੀਆ ਦੇ, ਇਹ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਵੀ ਕੈਂਡੀਡੇਟ ਮੰਨੇ ਜਾ ਰਹੇ ਸੀ। ਕੈਂਡੀਡੇਟ ਤਾਂ ਬਹੁਤ ਹੋਣਗੇ ਡੈਮੋਕ੍ਰੇਟਿਕ ਪਾਰਟੀ ਦੇ, ਪਰ ਉਹਨਾਂ 'ਚੋਂ ਇੱਕ ਜਿਹੜੇ ਆ ਉਹ ਮੰਨੇ ਜਾ ਰਹੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਬ੍ਰੈਕਸਿਟ ਨੂੰ ਲੈ ਕੇ ਜਿਹੜਾ ਰੌਲਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ। ਹੁਣ ਜਿਉਂ-ਜਿਉਂ ਦਿਨ ਬ੍ਰੈਕਸਿਟ ਦਾ ਜਿਹੜਾ ਨਜ਼ਦੀਕ ਆ ਰਿਹਾ ਆ, ਉਹ ਜਿਹੜਾ ਸ਼ੋਰ ਸ਼ਰਾਬਾ ਜਿਹੜਾ ਹੋਰ ਵੱਧ ਰਿਹਾ। UK ਦੀ ਪਾਰਲੀਮੈਂਟ ਜਿਹੜੀ ਆ ਉਹਨਾਂ ਨੇ ਕਹਿੰਦੇ ਕੱਲ੍ਹ ਵੋਟ ਜਿਹੜੀ ਆ ਉਹ ਪਾਈ ਆ। ਉਹ ਕਹਿੰਦੇ ਵੀ ਉਹ ਕਹਿੰਦੀ ਆ ਵੀ ਸਾਡੇ ਕੋਲ ਜ਼ਿਆਦਾ ਸ਼ਕਤੀ ਹੋਵੇ ਕਰਨ ਦੀ ਅਤੇ ਕਹਿਣ ਦੀ ਜੇ ਬ੍ਰੈਗਜ਼ਿਟ ਡੀਲ ਜਿਹੜੀ ਆ ਉਹ ਫੇਲ ਵੀ ਹੋ ਜਾਂਦੀ ਆ। ਅਤੇ ਕਹਿੰਦੇ ਥਰੀਸਾ ਮੇ ਅਤੇ ਉਹਨਾਂ ਦੀ ਜਿਹੜੀ ਸਰਕਾਰ ਨੂੰ ਕੱਲ੍ਹ ਪਾਰਲੀਮੈਂਟ ਦੇ ਵਿੱਚ ਝਟਕੇ ਜਿਹੜੇ ਆ ਉਹ ਕਾਫੀ ਲੱਗੇ ਨੇ। ਉੱਧਰ ਕੱਲ੍ਹ ਯੂਰਪੀਅਨ ਦੀ ਇੱਕ ਜਿਹੜੀ ਸਰਵਉੱਚ ਜਿਹੜੀ ਉੱਥੇ ਦੀ ਅਦਾਲਤ ਹੈਗੀ ਆ, ਉਹਨਾਂ ਨੇ ਕਿਹਾ ਵੀ ਜੇ ਬ੍ਰੈਕਸਿਟ ਦੇ ਵਿੱਚੋਂ ਬਾਹਰ ਨਿਕਲਣਾ ਆ ਤਾਂ ਬ੍ਰਿਟੇਨ ਨੂੰ ਇਹੀ ਕਰਨਾ ਪਊਗਾ ਵੀ ਜਿਹੜਾ ਆਰਟੀਕਲ 50 ਉਹਨਾਂ ਨੇ ਇਨਵੋਕ ਕੀਤਾ ਆ ਉਸ ਨੂੰ ਉਹ ਵਾਪਸ ਲੈ ਲੈਣ, ਤਾਂ ਆਟੋਮੈਟਿਕਲੀ ਜਿਹੜਾ ਬ੍ਰੈਕਸਿਟ ਆ ਉਹ ਇਹਨਾਂ ਦਾ ਰੁਕ ਜਾਵੇਗਾ। ਪਰ ਗੱਲ ਇਹ ਆ ਵੀ ਹੁਣ ਰੈਫਰੈਂਡਮ ਕਰਾਇਆ ਹੋਇਆ ਆ, ਲੋਕਾਂ ਨੇ ਇਸ ਨੂੰ ਮੈਜੋਰਟੀ ਦਿੱਤੀ ਸੀ ਵੀ ਬ੍ਰੈਕਸਿਟ ਜਿਹੜਾ ਆ ਉਹ ਹੋਣਾ ਚਾਹੀਦਾ ਆ। ਉਸ ਟਾਈਮ ਦੇ ਉੱਤੇ ਵੀ ਇਹੀ ਮਸਲਾ ਸੀਗਾ ਵੀ ਕੌਣ ਇੱਥੇ ਆ ਕੇ ਕੰਮ ਕਰ ਸਕਦਾ ਆ, ਕੌਣ ਕਿੰਨੀ ਜਿਹੜੀ ਆ ਉੱਥੇ ਪੇ ਜਿਹੜੀ ਉਹ ਕਰੂਗਾ, ਕਸਟਮ ਦੀ ਜਿਹੜੀ ਕੀ ਰੌਲਾ ਰੱਪਾ ਰਹੂਗਾ। ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਬਣਿਆ ਸੀਗਾ। ਪਰ ਕਹਿੰਦੇ ਵੀ ਜਿਹੜੇ ਪ੍ਰੋ ਯੂਰਪੀਅਨ ਮੈਂਬਰਸ ਨੇ ਉਹ ਇਸ ਜਿਹੜਾ ਕੱਲ੍ਹ UK ਦੀ ਪਾਰਲੀਮੈਂਟ ਦੇ ਵਿੱਚ ਘਟਨਾ ਚੱਕਰ ਜਿਹੜਾ ਵਾਪਰਿਆ ਆ ਉਸ ਤੋਂ ਖੁਸ਼ ਹੋਏ ਨੇ ਵੀ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਜਿਹੜੀ ਥਰੀਸਾ ਮੇ ਦੀ ਬ੍ਰੈਕਸਿਟ ਵਾਲੀ ਜਿਹੜੀ ਡੀਲ ਆ ਉਹ ਲੱਗਦਾ ਨਹੀਂ ਆ ਵੀ ਉਹ ਸਿਰੇ ਜਿਹੜੀ ਉਹ ਚੜ੍ਹੂਗੀ। ਹੁਣ ਬਹੁਤ ਘੱਟ ਜਿਹੜੇ ਤਕਰੀਬਨ 3 ਮਹੀਨੇ ਦਾ 3-4 ਮਹੀਨੇ ਦਾ ਜਿਹੜਾ ਸਮਾਂ ਆ ਬ੍ਰੈਕਸਿਟ ਨੂੰ ਸਿਰੇ ਚਾੜ੍ਹਨ ਦੇ ਲਈ ਲੱਗੂਗਾ। ਜੇ ਇਹ ਕੋਈ ਡੀਲ ਨਹੀਂ ਬਣਦੀ ਤਾਂ ਕਹਿੰਦੀ ਆਉਂਦੀ ਅਪ੍ਰੈਲ ਦੇ ਵਿੱਚ ਇੰਨਾ ਕੁ ਜ਼ਿਆਦਾ ਯੂਰਪ ਦੇ ਵਿੱਚ ਭੰਬਲ ਭੂਸਾ UK ਦੇ ਵਿੱਚ ਜਿਹੜਾ ਬਣੂਗਾ ਵੀ ਰਹਿ ਰੱਬ ਦਾ ਨਾਂ। ਖਾਸ ਕਰਕੇ ਜਿੱਦਾਂ ਪਹਿਲੋਂ ਵੀ ਦੱਸਦੇ ਰਹੇ ਆ ਵੀ ਆਇਰਲੈਂਡ ਜਿਹੜੇ ਹੈਗੇ ਆ ਉਹਨਾਂ ਦੇ ਕਰਕੇ ਉਹਨਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਵਿਵਾਦ ਆ, ਕਿਉਂਕਿ ਉਹਨਾਂ ਦੇ 2 ਵੱਖੋ ਵੱਖਰੇ ਹਿੱਸੇ ਨੇ। ਇੱਕ ਹਿੱਸਾ UK 'ਚ ਆਉਂਦਾ ਆ ਅਤੇ ਬਾਕੀ ਹਿੱਸਾ ਯੂਰਪ 'ਚ ਆਉਂਦਾ ਆ, ਅਤੇ ਬ੍ਰੈਕਸਿਟ ਹੋਣ ਦੇ ਕਰਕੇ ਉਹ ਆਪਸ ਦੇ ਵਿੱਚੋਂ ਜਿਹੜੇ ਆ ਉਹ ਟੁੱਟ ਜਾਂਦੇ ਆ ਅਤੇ ਉੱਥੋਂ ਦੇ ਲੋਕ ਉਹ ਚੀਜ਼ ਚਾਹੁੰਦੇ ਨਹੀਂ ਹੈਗੇ। ਤੇ ਅਗਲੀ ਖਬਰ ਵੱਲ ਚੱਲੀਏ। ਟੈਕਸਸ ਦੇ ਵਿੱਚ ਇੱਕ ਬੜੀ ਹੈਰਾਨੀਜਨਕ ਖਬਰ ਆ ਰਹੀ ਆ। ਟੈਕਸਸ ਬਾਰਡਰ ਪੈਟਰੋਲ ਦੇ ਸੁਪਰਵਾਈਜ਼ਰ ਜਿਸ ਨੇ ਕਹਿੰਦੇ ਵੀ 4 ਜਨਾਨੀਆਂ ਨੂੰ ਸਤੰਬਰ ਦੇ ਵਿੱਚ ਮਾਰ ਦਿੱਤਾ ਸੀ ਤੇ ਉਹਨੂੰ ਜਿਹੜੀ ਆ ਡੈਥ ਪਲੈਂਟੀ ਜਿਹੜੀ ਆ ਉਹਦੀ ਹੋ ਸਕਦੀ ਆ ਮੰਗ ਕੀਤੀ। ਜਿੱਦਾਂ ਆਪਾਂ ਪਹਿਲਾਂ ਖਬਰ ਜਿਹੜੀ ਉਹ ਦੱਸੀ ਹੋਈ ਸੀਗੀ ਵੀ ਪ੍ਰੋਸੀਕਿਊਟਰਸ ਕਹਿ ਰਹੇ ਆ ਵੀ ਇਸ ਨੂੰ ਜਿਹੜੀ ਆ ਸਜ਼ਾਏ ਮੌਤ ਜਿਹੜੀ ਆ ਉਹ ਦਿੱਤੀ ਜਾਵੇ, ਉਹ ਉਸ ਦੇ ਲਈ ਅੱਗੇ ਜਿਹੜਾ ਉਹ ਵੱਧ ਰਹੇ ਨੇ। ਜੀ ਜੀ। ਅਤੇ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਆ, ਕਿਉਂਕਿ ਇਹ ਬਹੁਤ ਇੱਕ ਜਿਹੜਾ ਘਿਨਾਉਣਾ ਕੰਮ ਉਸ 35 ਸਾਲਾਂ ਦੇ ਜਿਹੜੇ ਬਾਰਡਰ ਪੈਟਰੋਲ ਸੁਪਰਵਾਈਜ਼ਰ ਨੇ ਜਿਹੜਾ ਉੱਥੇ ਕੀਤਾ ਸੀਗਾ। ਇਸੇ ਤਰ੍ਹਾਂ ਓਹਾਇਓ ਤੋਂ ਇੱਕ ਖਬਰ ਆ ਰਹੀ ਆ, ਕਹਿੰਦੇ ਵੀ ਕਈ ਪੇਰੈਂਟਸ ਜਿੱਦਾਂ ਆਪਾਂ ਸੋਚਦੇ ਹਾਂ ਵੀ ਇੰਡੀਆ 'ਚ ਵੀ ਸਟ੍ਰਿਕਟ ਹੁੰਦੇ ਬੱਚਿਆਂ ਦੇ ਲਈ, ਤੇ ਇੱਥੋਂ ਵੀ ਇੱਕ ਖਬਰ ਆ ਰਹੀ ਓਹਾਇਓ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਜਿਹੜੀ ਲੜਕੀ ਆ ਉਹਨੂੰ 8 ਮੀਲ
ਸਕੂਲ ਨੂੰ ਜਿਹੜਾ ਤੁਰ ਕੇ ਜਾਣ ਲਈ ਕਿਹਾ ਗਿਆ, ਕਿਉਂਕਿ ਉਸ ਨੇ ਆਪਣੇ ਸਾਥੀਆਂ ਦੇ ਨਾਲ ਬੁਲਿੰਗ ਕੀਤੀ ਸੀ। ਜਿਹੜੇ ਉਹਦੇ ਹੋਰ ਕਲਾਸ ਫੈਲੋ ਸੀਗੇ ਉਹਨਾਂ ਦੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਸੀ। ਅਤੇ ਜਦੋਂ ਉਸਦੇ ਫਾਦਰ ਨੂੰ ਪਤਾ ਲੱਗਾ ਤੇ ਉਸਨੇ ਕਿਹਾ ਵੀ ਅੱਜ ਜਿਹੜਾ ਆ ਤੈਨੂੰ ਤੁਰ ਕੇ ਜਿਹੜਾ ਆ ਉਹ ਜਾਣਾ ਪਊਗਾ। ਕਹਿੰਦੇ ਵੀ ਉੱਥੇ ਜਿਹੜਾ ਟੈਂਪਰੇਚਰ 36 ਡਿਗਰੀ ਫਾਰਨਹਾਈਟ ਅਤੇ 2 ਡਿਗਰੀ ਸੈਂਟੀਗ੍ਰੇਡ, ਸੋ ਇੰਨੀ ਠੰਡ ਸੀਗੀ ਜਿਹਦੇ ਵਿੱਚ ਉਹਨੂੰ ਆਪਣਾ ਬੈਕਪੈਕ ਸਕੂਲ ਦੀਆਂ ਸਪਲਾਈਜ਼ ਲੈ ਕੇ ਜਾਣਾ ਪਿਆ। ਅਤੇ ਜਦੋਂ ਉਸਦੇ ਫਾਦਰ ਨੂੰ ਪੁੱਛਿਆ ਗਿਆ ਉਹ ਕਹਿੰਦਾ ਵੀ ਇਹ ਜਿਹੜੀ ਬੁਲਿੰਗ ਆ ਇਹ ਨਹੀਂ ਹੋਣੀ ਚਾਹੀਦੀ, ਗਲਤ ਆ। ਸੋ ਇਹ ਮੈਂ ਲੈਸਨ ਆਪਣੀ ਬੇਟੀ ਨੂੰ ਦਿੱਤਾ ਹੈਗਾ ਤਾਂ ਕਿ ਇਹਦੇ ਵੱਲ ਦੇਖ ਕੇ ਜਿਹੜੇ ਹੋਰ ਲੋਕ ਆ ਉਹ ਵੀ ਜਿਹੜੇ ਆਪਣੇ ਬੱਚਿਆਂ ਨੂੰ ਦੱਸਣ ਵੀ ਇਹ ਗਲਤ ਚੀਜ਼ ਆ। ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਅੱਗੇ ਜਦੋਂ ਨਿਆਣਿਆਂ ਨੂੰ ਡਿਸਿਪਲਿਨ ਕੀਤਾ ਜਾਂਦਾ ਸੀਗਾ ਘਰ ਦੇ ਅੰਦਰ ਸੀਗਾ, ਸਾਰਾ ਕੁਛ ਸੀਗਾ, ਲੋਕ ਜਿਹੜੇ ਬਾਹਰ ਕੋਈ ਕੌਣ ਕਿੱਦਾਂ ਕਰਦਾ ਆਪਣੇ ਬੱਚੇ ਨੂੰ ਉਸ ਨੂੰ ਲੈ ਕੇ ਨਹੀਂ ਸੀਗਾ। ਪਰ ਹੁਣ ਕਿਉਂਕਿ ਗੱਲ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਚਾਈਲਡ ਅਬਿਊਜ਼ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਜਿਹੜਾ ਵਧਿਆ ਹੋਇਆ, ਜਿਸ ਕਰਕੇ ਲੋਕ ਹਰ ਇੱਕ ਗੱਲ ਨੂੰ ਉਸ ਚੀਜ਼ ਦੇ ਨਾਲ ਜਿਹੜਾ ਜੋੜਦੇ ਨੇ। ਪਰ ਤੁਸੀਂ ਇਹ ਵੀ ਦੇਖੋ ਵੀ ਜਿਸ ਤਰੀਕੇ ਦੇ ਨਾਲ ਇਸ ਬੱਚੀ ਨੇ ਬੁਲਿੰਗ ਕੀਤੀ ਆ, ਸਜ਼ਾ ਤਾਂ ਇਸ ਨੂੰ ਡਿਸਿਪਲਿਨ ਕਰਨਾ ਤਾਂ ਜਿਹੜਾ ਆ ਉਹ ਬਣਦਾ ਹੀ ਆ। ਇੱਕ ਇਹ ਵੀ ਹੈ ਨਾ ਵੀ ਇੱਥੇ ਇੱਕ ਦੂਜੇ ਨਿਆਣੇ ਜਿਹੜੇ ਉਹ ਝੱਟ ਜਿਹੜਾ ਦੱਸ ਦਿੰਦੇ, ਸਿਖਾ ਦਿੰਦੇ ਨੇ ਇੱਕ ਦੂਜੇ ਨੂੰ ਵੀ ਜੇ ਘਰਦਿਆਂ ਨੇ ਕੁਛ ਕਿਹਾ ਤੇ ਕਰ ਦਿਓ, ਫਿਰ ਜਿਹੜਾ ਇਸ ਹਿਸਾਬ ਦੇ ਨਾਲ ਕਾਲ ਕਰ ਦਿਓ ਅਤੇ ਫਿਰ ਇੱਦਾਂ ਜਿਹੜਾ ਹੋ ਜਾਊਗਾ। ਅਤੇ ਨਿਆਣੇ ਤਾਂ ਹੁੰਦੇ ਹੀ ਉਸ ਟਾਈਮ ਦੇ ਉੱਤੇ ਬਾਗੀ ਹੋਏ ਹੁੰਦੇ ਆ ਹਰ ਇੱਕ ਚੀਜ਼ ਤੋਂ ਵੀ ਅਸੀਂ ਮੰਨਣੀ ਨਹੀਂ ਗੱਲ। ਅਤੇ ਇਸ ਡਰ ਦੇ ਕਰਕੇ ਜਿਹੜੇ ਕਈ ਮਾਪੇ ਆ ਉਹ ਵਿਚਾਰੇ ਨਿਆਣਿਆਂ ਨੂੰ ਡਿਸਿਪਲਿਨ ਕਰਨ ਤੋਂ ਜਿਹੜਾ ਉਹ ਰਹਿ ਵੀ ਜਾਂਦੇ ਆ। ਪਰ ਆਈ ਥਿੰਕ ਸ਼ੁਰੂ ਤੋਂ ਹੀ ਜੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਰੱਖੋ, ਥੋੜ੍ਹਾ ਬਹੁਤਾ ਡਿਸਿਪਲਿਨ ਜਿਹੜਾ ਕਰਦੇ ਰਹੋ, ਕੰਮ ਜਿਹੜੇ ਘਰ ਦੇ ਜਿਹੜੇ ਕਰਵਾਉਣੇ ਚਾਹੀਦੇ ਆ, ਇਹ ਬਹੁਤ ਜ਼ਰੂਰੀ ਚੀਜ਼ ਆ, ਤਾਂ ਹੀ ਜਿਹੜਾ ਤੁਹਾਡੀ ਕਹਿ ਲਓ ਵੀ ਆਗਿਆ ਦੇ ਵਿੱਚ ਜਿਹੜਾ ਉਹ ਰਹਿੰਦੇ ਨੇ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਆਪਾਂ ਜਿਹੜੇ ਜਮਾਲ ਖਸ਼ੋਗੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਉਹਨਾਂ ਦੇ ਸੰਬੰਧ ਦੇ ਵਿੱਚ 2 ਸੈਨੇਟਰ, ਇੱਕ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਬਹੁਤ ਹੀ ਕਲੋਜ਼ ਜਿਹੜੇ ਰਿਪਬਲਿਕਨ ਸੈਨੇਟਰ ਜਿਹੜੇ ਗ੍ਰਾਮ ਹੈਗੇ ਆ, ਲਿੰਡਸੇ ਗ੍ਰਾਮ, ਅਤੇ ਦੂਸਰੇ ਸਾਡੇ ਕੈਲੀਫੋਰਨੀਆ ਤੋਂ ਸੈਨੇਟਰ ਡਾਇਨ ਫਾਈਨਸਟਾਈਨ, ਉਹ ਦੋਨੋਂ ਹੀ ਮਿਲ ਕੇ ਇੱਕ ਰੈਜ਼ੋਲੂਸ਼ਨ ਲਿਆ ਰਹੇ ਆ ਸੈਨੇਟ ਦੇ ਵਿੱਚ, ਜਿਹਦੇ ਨਾਲ ਇਹ ਡਿਕਲੇਅਰ ਕੀਤਾ ਜਾਊਗਾ ਵੀ ਜਿਹੜਾ ਸਾਊਦੀ ਅਰੇਬੀਆ ਦਾ ਪ੍ਰਿੰਸ ਆ ਉਹ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਹ ਜਮਾਲ ਖਸ਼ੋਗੀ ਦੇ ਕਤਲ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ। ਈਵਨ ਦੋ ਕਹਿੰਦੇ ਇੱਕ ਤਰ੍ਹਾਂ ਨਾਲ ਸਿੰਬੋਲਿਕ ਹੋਊਗਾ। ਸੋ ਇਕੱਲਾ ਇਹ ਨਹੀਂ, ਇਹਦੇ ਨਾਲ ਜੋ ਕਹਿੰਦੇ ਵੀ ਹਿਊਮਨਟੇਰੀਅਨ ਕ੍ਰਾਈਸਿਸ ਯੇਮਨ ਦੇ ਵਿੱਚ ਹੋਇਆ, ਹਜ਼ਾਰਾਂ ਲੋਕਾਂ ਦਾ ਕਤਲ ਹੋਇਆ, ਬੱਚੇ ਭੁੱਖਮਰੀ ਨਾਲ ਮਰ ਰਹੇ ਆ, ਉਹਦੇ ਲਈ ਵੀ ਸਾਊਦੀ ਅਰੇਬੀਆ ਜ਼ਿੰਮੇਵਾਰ ਆ। ਅਤੇ ਆਪਣੇ ਜਿਹੜੇ ਓਪੋਨੈਂਟਸ ਹੈਗੇ ਪੋਲੀਟੀਕਲ, ਉਹਨਾਂ ਨੂੰ ਜੇਲ੍ਹ ਕਰਨ ਦੇ ਲਈ ਵੀ ਜ਼ਿੰਮੇਵਾਰ ਆ, ਅਤੇ ਜਿਹੜਾ ਕਤਰ ਮੁਲਕ ਆ ਉਹਦੇ ਤੇ ਬਲੌਕੇਡ ਲਾਉਣ ਦੇ ਲਈ ਵੀ ਜਿਹੜਾ ਆ ਉਹ ਜ਼ਿੰਮੇਵਾਰ ਆ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਇਸ ਚੀਜ਼ ਨੂੰ ਲੈ ਕੇ ਚੱਲ ਰਿਹਾ। ਅਮਰੀਕੀ ਜਿਹੜੇ ਕਾਫੀ ਸੈਨੇਟਰਸ ਉਸ ਚੀਜ਼ ਦੇ ਵਿੱਚ ਨਾਖੁਸ਼ ਨਜ਼ਰ ਆ ਰਹੇ ਆ ਵੀ ਜਿੱਦਾਂ ਦਾ ਖਾਸ ਕਰਕੇ ਜਿਹੜਾ ਟਰੰਪ ਪ੍ਰਸ਼ਾਸਨ ਨੇ ਇਸ ਪੂਰੀ ਗੱਲ ਨੂੰ ਕੀਤਾ ਆ, ਉਹ ਤਾਂ ਇੱਕ ਹਿਸਾਬ ਦੇ ਨਾਲ ਇਹਨਾਂ ਦੀ ਪੂਰੀ ਗੱਲ 'ਤੇ ਪਰਦਾ ਪਾਉਣ ਨੂੰ ਹੀ ਜਿਹੜੇ ਤੁਰੇ ਫਿਰਦੇ ਨੇ। ਪਰ ਫਿਰ ਵੀ ਚੰਗੀ ਗੱਲ ਆ ਵੀ ਜਿਹੜੇ ਕੁਛ ਕਿ ਜਿਹੜੇ ਸੈਨੇਟਰਸ ਆ ਇਸ ਚੀਜ਼ ਦੇ ਖਿਲਾਫ ਜਿਹੜੇ ਆ ਉਹ ਖੜ੍ਹੇ ਨੇ, ਕਿਉਂਕਿ ਸਾਊਦੀ ਅਰੇਬੀਆ ਜਿੱਦਾਂ ਹੁਣ ਆਪਾਂ ਚਾਈਨਾ ਦੀ ਗੱਲ ਕਰਦੇ ਹਾਂ ਨਾ ਵੀ ਚਾਈਨਾ ਨੇ ਜਿੱਦਾਂ ਹੁਣ ਦਬਦਬਾ ਕਾਇਮ ਕੀਤਾ ਹੋਇਆ ਆ, ਆਉਣ ਵਾਲੇ ਸਮੇਂ 'ਚ ਫਿਰ ਸਾਊਦੀ ਅਰੇਬੀਆ ਨੇ ਵੀ ਇੱਦਾਂ ਹੀ ਜਿਹੜਾ ਦਬਦਬਾ ਜਿਹੜਾ ਉਹ ਕਾਇਮ ਕਰਨਾ ਆ। ਸੋ ਮਨੀ ਦੇ ਵੱਲ ਨੂੰ ਜਿਹੜਾ ਹਰ ਇੱਕ ਜਿਹੜਾ ਆ ਉਹ ਨਹੀਂ ਜਾਣਾ ਚਾਹੀਦਾ। ਅਤੇ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸਪੋਂਸਰ ਵੀ ਕਰਦੇ ਆ ਅਤੇ ਧੰਨਵਾਦ ਵੀ ਜਿਹੜਾ ਕਰਦੇ ਆ ਅਤੇ ਵਧਾਈਆਂ ਦਿੰਦੇ ਆ। ਲਾਈਵ ਵੋਕ ਦੇ ਵਿੱਚ ਜਿਹੜੇ ਹਰਸੇਵ ਸਿੰਘ JR ਥਿਆੜਾ ਉਹ ਕੌਂਸਲ ਮੈਂਬਰ ਜਿਹੜੇ ਉੱਥੇ ਚੁਣੇ ਗਏ ਨੇ, ਅਤੇ ਕਹਿੰਦੇ ਕੱਲ੍ਹ ਹੋਈ ਮੀਟਿੰਗ ਦੇ ਵਿੱਚ ਲਖਬੀਰ ਸਿੰਘ ਘੱਗ ਉਹਨਾਂ ਨੂੰ ਲਾਈਵ ਵੋਕ ਦੇ ਮੇਅਰ ਜਿਹੜਾ ਆ ਉਹ ਚੁਣ ਲਿਆ ਗਿਆ ਆ। ਸੋ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਜਿਹੜੀ ਵਧਾਈ ਆ, ਉਹਨਾਂ ਦੇ ਪਰਿਵਾਰਾਂ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ। ਸੋ ਬਹੁਤ ਬਹੁਤ ਉਹਨਾਂ ਨੂੰ ਜਿਹੜੀਆਂ ਇਸ ਚੀਜ਼ ਦੇ ਵਿੱਚ ਮੁਬਾਰਕਾਂ ਜੀ। ਅਤੇ ਜਾਂਦੇ ਜਾਂਦੇ ਫਾਈਨਲ ਖਬਰ ਅਸੀਂ ਆਪਣੇ ਸ਼ਹਿਰ ਦੀ ਵੀ ਕਰਦੇ ਜਾਈਏ। ਆਪਾਂ ਚੰਗੀਆਂ ਖਬਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਾਂ। ਸਿਲੀਕਨ ਵੈਲੀ ਜਿੱਥੇ ਸੈਨੋਜ਼ੇ ਦੇ ਵਿੱਚ ਸਾਡਾ ਪੰਜਾਬੀ ਰੇਡੀਓ USA ਦਾ ਮੇਨ ਸਟੂਡੀਓ ਹੈਗਾ ਆ, ਇਹ ਪੂਰੇ ਵਰਲਡ ਦੇ ਵਿੱਚ ਟੈਕਨੋਲੋਜੀ ਕਰਕੇ ਜਾਣੀ ਜਾਂਦੀ ਆ। ਲੱਖਾਂ ਦੇ ਹਿਸਾਬ ਨਾਲ IT ਐਕਸਪਰਟ ਇੱਥੇ ਹੈਗੇ ਆ। ਅਤੇ ਕੱਲ੍ਹ ਸੈਨੋਜ਼ੇ ਦੇ ਵਿੱਚ ਸੈਨੋਜ਼ੇ ਦੀ ਪੁਲਿਸ ਨੇ ਇੱਥੋਂ 4 ਬੰਦਿਆਂ ਨੂੰ ਫੜਿਆ ਜੋ ਕਿ ਜਿਨ੍ਹਾਂ ਦੇ ਪਾਸੋਂ 800 ਪਾਉਂਡ
ਮਰਵਾਨਾ ਤੇ ਪਾਊਡਰ ਕੋਕੀਨ, ਜ਼ੈਨਿਕਸ ਵਾਰਜ਼, ਐਕਸਟੈਸੀ ਪਿਲਸ ਤੇ ਨਾਲ ਰੌਕਟ ਲਾਂਚਰ ਤੇ ਗੰਨਾਂ ਜਿਹੜੀਆਂ ਉਹ ਵੀ ਫੜੀਆਂ ਗਈਆਂ ਜੀ। ਤੇ ਬੈਂਕ ਅਕਾਊਂਟ ਫਰੋਜ਼ ਕੀਤੇ ਗਏ, $6 ਲੱਖ ਕੈਸ਼ ਵੀ ਉਹਨਾਂ ਤੋਂ ਫੜਿਆ ਗਿਆ। ਸੋ ਇੱਕ ਤਰ੍ਹਾਂ ਨਾਲ ਗੈਂਗ ਜਿਹੜਾ ਆ ਇਹ ਸੈਨੋਜ਼ੇ ਦੇ ਵਿੱਚ ਕੰਮ ਕਰਦਾ ਸੀ ਤੇ ਜਿਹਦੇ ਵਿੱਚ ਐਂਥਨੀ ਲੀ 42 ਸਾਲਾਂ ਦਾ, ਬੈਰੀ ਫੈਨ, ਓਜ਼ੇ ਗਰਸੀਆ ਤੇ ਐਲਹੈਂਡਰੋ ਗਰਸੀਆ ਜਿਹੜੇ ਆ 4 ਬੰਦੇ ਇਹ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਰੱਖੇ ਗਏ ਹੈਗੇ ਆ। ਸੋ ਇਹ ਬਹੁਤ ਹੀ ਵੱਡਾ ਜਿਹੜਾ ਡਰੱਗ ਬਸਟ ਆ ਇਹ ਸੈਨੋਜ਼ੇ ਦੇ ਵਿੱਚ ਫੜਿਆ ਗਿਆ ਹੈ ਜੀ। ਤੇ ਹਰਜੋਤ ਸਿੰਘ ਜੀ, ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਹੁਣ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈ ਆ, ਤੁਹਾਡੀਆਂ ਪੱਗਾਂ ਵੀ ਆ ਗਈਆਂ।